ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਮੈਂਟੂ ਗੁਸਰੀਆ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਮੈਂਟੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਮੈਂਟੂ ਜੀ, ਅੱਜ ਦੀਆਂ ਅਪਡੇਟਸ ਕੀ ਨੇ? ਜੀ ਅੱਜ ਦੀ ਅਹਿਮ ਖਬਰ ਸਭ ਤੋਂ ਜੇ ਆਪਾਂ ਦੇਖੀਏ ਤਾਂ ਜਿਹੜੀ ਮਾਨ ਸਰਕਾਰ ਦੀ ਕੈਬਨਿਟ ਆ ਉਹ ਹੋਂਦ ਦੇ ਵਿੱਚ ਆ ਗਈ ਹੈ। ਤਾਂ ਪਹਿਲੇ 10 ਮਿਨਿਸਟਰਾਂ ਨੂੰ ਅੱਜ ਗਵਰਨਰ ਵੱਲੋਂ ਸਹੁੰ ਚੁਕਾ ਦਿੱਤੀ ਗਈ ਆ। ਤੇ ਇਸ ਕੈਬਨਿਟ ਦੇ ਗਠਨ ਤੋਂ ਤੁਰੰਤ ਬਾਅਦ ਖਬਰ ਆ ਗਈ ਕਿ ਕੈਬਨਿਟ ਦੀ ਪਹਿਲੀ ਬੈਠਕ ਹੋਣ ਜਾ ਰਹੀ ਹੈ, ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਵੈਸੇ ਇਸ ਗੱਲ ਦਾ ਇਲਮ ਸੀਗਾ, ਇਸ ਗੱਲ ਦੀ ਸਾਰਿਆਂ ਨੂੰ ਜਾਣਕਾਰੀ ਸੀਗੀ ਕਿ ਇਸ ਤਰ੍ਹਾਂ ਦੀ ਇੱਕ ਮੀਟਿੰਗ ਹੋ ਸਕਦੀ ਹੈ। ਔਰ ਇੱਕ ਕਿਤੇ ਨਾ ਕਿਤੇ ਇਹ ਵੀ ਗੱਲ ਫੈਲੀ ਹੋਈ ਸੀਗੀ ਕਿ ਸਰਕਾਰ ਕੋਈ ਵੱਡਾ ਫੈਸਲਾ ਲੈ ਸਕਦੀ ਆ। ਤਾਂ ਜਦੋਂ ਫੈਸਲਾ ਲੈਣ ਦੀ ਗੱਲ ਚੱਲੀ ਤਾਂ ਫਿਰ ਚੇਤੇ ਆਇਆ ਕਿ ਜਦ ਇਹ ਕੰਪੇਨ ਦੇ ਵਿੱਚ ਸਨ ਤਾਂ ਭਗਵੰਤ ਮਾਨ ਹੋਰਾਂ ਨੇ ਕਿਹਾ ਸੀਗਾ ਕਿ ਜਦ ਵੀ ਮੇਰਾ ਪਹਿਲਾ ਹਰਾ ਪੈਨ ਚੱਲੇਗਾ, ਜੇ ਤੁਸੀਂ ਮੈਨੂੰ ਤਾਕਤ ਬਖਸ਼ੀ, ਤਾਂ ਉਹ ਰੁਜ਼ਗਾਰਾਂ ਦੇ ਹਿੱਤ ਚੱਲੇਗਾ, ਬੇਰੁਜ਼ਗਾਰਾਂ ਦੇ ਹਿੱਤ ਚੱਲੇਗਾ। ਸੋ ਅੱਜ ਇਹਨਾਂ ਨੇ ਨਾਲ ਦੀ ਨਾਲ ਇੱਕ ਵੱਡਾ ਫੈਸਲਾ ਲੈਂਦਿਆਂ 25,000 ਸਰਕਾਰੀ ਨੌਕਰੀ ਜਿਹੜੀ ਆ ਖੋਲ੍ਹ ਦਿੱਤੀ, ਜਿਹਦੇ 'ਚ 10,000 ਜਿਹੜੀ ਪੁਲਿਸ ਮੁਲਾਜ਼ਮ ਦੀ ਭਰਤੀ ਹੋਏਗੀ। ਸੋ ਆਉਣ ਵਾਲੇ ਸਮੇਂ 'ਚ ਨੋਟੀਫਿਕੇਸ਼ਨ ਜਾਰੀ ਹੋ ਜਾਣਗੇ। ਫਿਰ ਇਸ ਤੋਂ ਇਲਾਵਾ ਜਿਹੜੀ ਵੀ ਭਰਤੀ ਪ੍ਰਕਿਰਿਆ ਹੈ ਉਹ ਅਮਲ 'ਚ ਆ ਜਾਏਗੀ। ਆਗਾਜ਼ ਅੱਛਾ, ਅੰਜਾਮ ਖੁਦਾ ਜਾਣੇ। ਸ਼ੁਰੂਆਤ ਇਹਨਾਂ ਨੇ ਅੱਜ ਪਹਿਲੇ ਦਿਨ ਅੱਛੀ ਕੀਤੀ ਹੈ, ਪਰ ਇਹ ਭਰਤੀਆਂ ਜਿਹੜੀਆਂ ਪਾਰਦਰਸ਼ੀ ਢੰਗ ਨਾਲ ਹੋਣ, ਜੋ ਲਟਕੀਆਂ ਨੇ ਭਰਤੀਆਂ ਉਹ ਪੂਰੀਆਂ ਹੋਣ, ਸਟੇ ਨੇ ਜਿਹੜੀਆਂ ਉਹ ਹੋਣ, ਕੱਚੇ ਮੁਲਾਜ਼ਮਾਂ ਦੀ ਵੀ ਸੁਣੀ ਜਾਵੇ, ਬਹੁਤ ਕੁਛ ਆ। ਸੋ ਸ਼ੁਰੂਆਤ ਆ ਤੇ ਦੇਖਦੇ ਹਾਂ ਅੱਗੇ ਕੀ ਹੁੰਦਾ। ਦੂਸਰੀ ਜਿਹੜੀ ਸਭ ਤੋਂ ਵੱਡੀ ਖਬਰ ਸਰਕਾਰ ਨਾਲ ਜੁੜੀ ਰਹੀ ਉਹ ਇਹ ਆ ਕਿ ਕਈ ਦਿਨ ਤੋਂ ਚਰਚਾ ਸੀ ਕਿ ਏਜੀ ਜਿਹੜੇ ਆ ਉਹ ਨਿਯੁਕਤ ਕਰ ਦਿੱਤੇ ਗਏ ਨੇ ਜੀ ਅਨਮੋਲ ਰਤਨ ਸਿੱਧੂ, ਪਰ ਕਾਫੀ ਦਿਨ ਹੋ ਗਏ ਸਨ, ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਸੀ ਹੋ ਰਿਹਾ। ਤਾਂ ਅੰਤ ਦੇ ਵਿੱਚ ਅੱਜ ਸ਼ਾਮ ਪੈਂਦਿਆਂ ਤਰਕਾਲਾਂ ਢਲਦਿਆਂ ਇਹ ਵੀ ਕੰਮ ਡਨ ਹੋ ਗਿਆ। ਮਤਲਬ ਕਿ ਅਨਮੋਲ ਰਤਨ ਸਿੱਧੂ ਨਵੇਂ ਐਡਵੋਕੇਟ ਜਨਰਲ ਜਿਹੜੇ ਆ ਉਹ ਬਣ ਗਏ ਆ। ਉਹਨਾਂ ਨੇ ਇੱਕ ਟੈਲੀਵਿਜ਼ਨ ਚੈਨਲ ਦੇ ਨਾਲ ਇੰਟਰਵਿਊ ਦਿੰਦਿਆਂ ਇਹ ਗੱਲ ਆਖੀ ਆ ਕਿ ਦੇਖੋ, ਇੱਕ ਤਾਂ ਮੈਂ ਸੈਲਰੀ 1 ਰੁਪਈਆ ਲੈਣੀ ਆ, ਔਰ ਦੂਸਰਾ ਯਤਨ ਰਹੇਗਾ ਮੇਰਾ ਕਿ ਜਿਨ੍ਹਾਂ ਫਾਈਲਾਂ 'ਤੇ ਧੂੜ ਜੰਮ ਚੁੱਕੀ ਹੈ ਉਹ ਧੂੜ ਹਟਾਈਏ ਅਤੇ ਐਕਸ਼ਨ ਕਰੀਏ। ਸਰਕਾਰ ਜਿਵੇਂ ਕਹਿੰਦੀ ਜਾਏਗੀ ਅਸੀਂ ਤਿਆਰ ਆ। ਕਾਫੀ ਜੋਸ਼ ਦੇ ਵਿੱਚ ਅਤੇ ਕਾਫੀ ਜੇ ਆਪਾਂ ਦੇਖੀਏ ਤਾਂ ਡੂੰਘਾਈ ਦੇ ਨਾਲ ਉਹਨਾਂ ਨੇ ਅੱਜ ਇਹ ਗੱਲਾਂ ਕੀਤੀਆਂ ਨੇ। ਤੀਸਰੀ ਜਿਹੜੀ ਸਭ ਤੋਂ ਵੱਡੀ ਖਬਰ ਰਹੀ, ਸੰਦੀਪ ਨੰਗਲੰਬੀਆ ਕਬੱਡੀ ਜਗਤ ਦਾ ਧਰੂ ਤਾਰਾ ਕਿਹਾ ਜਾ ਸਕਦਾ ਆ। ਪਿਛਲੇ ਦਿਨ ਹੀ ਕਤਲ ਕਰ ਦਿੱਤਾ ਗਿਆ ਸੀਗਾ ਇੱਕ ਟੂਰਨਾਮੈਂਟ ਤੇ ਉਸ ਮੁਤਲਕ ਕੁਛ ਖਬਰਾਂ ਆ ਰਹੀਆਂ ਸਨ ਕਿ ਕੁਛ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ। ਤਾਂ ਅੱਜ ਪੰਜਾਬ ਪੁਲਿਸ ਨੇ ਆਫੀਸ਼ੀਅਲੀ ਇੱਕ ਪੀਸੀ ਕਰਕੇ ਜਿਹੜੀ ਕਿ ਮੇਰੇ ਖਿਆਲ ਦੇ ਨਾਲ ਡੀਜੀਪੀ ਨੇ ਕੀਤੀ ਹੈ, ਤਾਂ ਉਹਨਾਂ ਨੇ ਸਾਰਾ ਇੰਕਸ਼ਾਫ ਕਰ ਦਿੱਤਾ। ਤਾਂ ਇਹਦੇ ਵਿੱਚ ਕੁਛ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ, ਇੱਕ ਫਤਿਹ ਸਿੰਘ, ਇਲਿਆਸ, ਯੁਵਰਾਜ, ਇਸ ਤੋਂ ਇਲਾਵਾ ਕੌਸ਼ਲ, ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਅਮਿਤ ਅਤੇ ਇੱਕ ਸਿਮਰਨਜੀਤ, ਇਹ 4 ਬੰਦੇ ਗ੍ਰਿਫਤਾਰ ਇਹਨਾਂ ਨੇ ਕੀਤੇ ਜਿਹੜੇ ਕਿ ਵੱਖ-ਵੱਖ ਜੇਲ੍ਹਾਂ 'ਚ ਬੰਦ ਵੀ ਹੈ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਇਹਦੇ ਵਿੱਚ ਇੱਕ ਹੈਰਾਨੀਜਨਕ ਇਹਨਾਂ ਨੇ ਸਟੋਰੀ ਦਿੱਤੀ ਹੈ। ਪੁਲਿਸ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਕੁਝ ਇਹਦੇ 'ਚ ਵਿਦੇਸ਼ੀ ਸ਼ਾਮਲ ਸਨ ਜਿਹੜੇ ਕਿ ਸਾਜ਼ਿਸ਼ ਕਰਤਾ ਸਨ। ਉਹਨਾਂ ਦੇ ਵਿੱਚੋਂ ਇੱਕ ਕੈਨੇਡੀਅਨ ਨੂੰ ਬਣਾਇਆ ਗਿਆ ਜਿਹੜਾ ਕਿ ਮੇਰੇ ਖਿਆਲ ਦੇ ਨਾਲ ਸਨੋਵਰ ਢਿੱਲੋਂ ਨਾਂ ਦਾ ਹੈ, ਅਤੇ ਉਹ ਕਿਹਾ ਗਿਆ ਕਿ ਅਸਲ ਦੇ ਵਿੱਚ ਉਹ ਵੀ ਇੱਕ ਕਬੱਡੀ ਫੈਡਰੇਸ਼ਨ ਖੜੀ ਕਰ ਰਿਹਾ ਸੀਗਾ। ਉੱਥੋਂ ਹੀ ਇਹ ਰਾਈਵਲਰੀ ਜਿਹੜੀ ਆ ਉਹ ਚੱਲਦੀ ਗਈ ਕਿਉਂਕਿ ਇਹਨਾਂ ਦੀ ਮੇਜਰ ਕਬੱਡੀ ਲੀਗ ਬੜੀ ਫੇਮਸ ਹੋਈ ਸੀਗੀ। ਇਸ ਤੋਂ ਇਲਾਵਾ ਇੱਕ ਮਲੇਸ਼ੀਆ ਦੇ ਵਿੱਚ ਰਹਿਣ ਵਾਲਾ ਔਰ ਇੱਕ ਦੂਸਰਾ ਹੋਰ ਕੈਨੇਡਾ ਦੇ ਵਿੱਚ ਰਹਿਣ ਵਾਲਾ। ਸੋ ਇਸ ਤਰ੍ਹਾਂ ਇਹਨਾਂ ਨੇ ਅੱਜ ਇਹ ਖੁਲਾਸਾ ਕੀਤਾ ਹੈ ਕਿ ਇਹ ਸਾਰਾ ਹੱਤਿਆਕਾਂਡ ਦਾ ਜਿਹੜਾ ਅੰਜਾਮ ਦਿੱਤਾ ਗਿਆ ਕਾਰਾ, ਇਹ ਅਸਲ ਦੇ ਵਿੱਚ ਇੱਕ ਸਾਜ਼ਿਸ਼ ਸੀ। ਸੋ ਕਬੱਡੀ ਦੇ ਵਿੱਚ ਲਾਗਤਬਾਜ਼ੀ, ਕਬੱਡੀ ਦੇ ਵਿੱਚ ਸੁਪਾਰੀਬਾਜ਼ੀ ਜਿਹੜੀ ਆ ਗਈ ਆ, ਮੇਰੇ ਖਿਆਲ ਦੇ ਨਾਲ ਕਬੱਡੀ ਵਾਸਤੇ ਜਾਂ ਕਹਿ ਲਓ ਕਿ ਕਬੱਡੀ ਪ੍ਰੇਮੀਆਂ ਵਾਸਤੇ ਇਹ ਬਹੁਤ ਜ਼ੋਰਦਾਰ ਝਟਕਾ ਹੈ ਕਿ ਕਹਾਣੀ ਕਿੱਧਰ ਦੀ ਕਿੱਧਰ ਨੂੰ ਤੁਰ ਪਈ ਹੈ ਜੀ। ਤੇ ਅਗਲੇ ਸਵਾਲ ਵੱਲ ਆਪਾਂ ਚੱਲਦੇ ਹਾਂ। ਸਹੁੰ ਚੁੱਕ ਸਮਾਗਮ ਵੀ ਹੋ ਗਿਆ ਤੇ ਉਸ ਦਾ ਖਰਚਾ ਮਿੱਥੇ ਤੋਂ ਵੀ ਟੱਪ ਗਿਆ। ਵੈਸੇ ਮਿੱਥੇ ਤੋਂ ਹਰ ਇੱਕ ਚੀਜ਼ ਦੇ ਵਿੱਚ ਹੀ ਟੱਪ ਜਾਂਦਾ, ਹਾਲੇ ਬੱਸਾਂ ਦੀਆਂ ਵੀ ਭੁਗਤਾਉਣੀਆਂ ਆ। ਤੇ ਇਸ ਦੇ ਉੱਤੇ ਹੁਣ ਬਾਕੀ ਕੀ ਹੋਊਗਾ? ਹਾਂਜੀ, ਦੇਖੋ, ਇਹਨਾਂ ਦੀ ਆਲੋਚਨਾ ਵੀ ਬੜੀ ਹੋਈ। ਸਟਾਰਟਿੰਗ ਦੇ ਵਿੱਚ ਆਪਾਂ ਦੇਖਿਆ ਕਿ ਜਿਸ ਤਰ੍ਹਾਂ ਦਾ ਆਗਾਜ਼ ਲੋਕ ਸ਼ਾਇਦ ਚਾਹੁੰਦੇ ਸਨ ਉਸ ਤਰ੍ਹਾਂ ਦਾ ਆਗਾਜ਼ ਇਹਨਾਂ ਨੇ ਕੀਤਾ ਤੇ ਹੈ। ਮਤਲਬ ਕਿ ਜਿੱਦਾਂ ਆਪਾਂ ਦੇਖੀਏ
ਕਿ ਇਹਨਾਂ ਨੇ ਇੱਕ ਬਹੁਤ ਅਹਿਮ ਫੈਸਲਾ ਲਿਆ ਕਿ ਅਸੀਂ ਖਟਕੜ ਦੇ ਵਿੱਚ ਜਾ ਕੇ ਤੇ ਇੱਕ ਸਹੁੰ ਚੁੱਕ ਸਮਾਗਮ ਆਯੋਜਿਤ ਕਰਾਂਗੇ। ਬਟ ਉਹਦੇ 'ਚ ਸਮੱਸਿਆ ਕੁਛ ਇਸ ਕਿਸਮ ਦੀ ਰਹਿ ਗਈ ਕਿ ਉਹ ਬੱਸਾਂ ਸਰਕਾਰੀ ਉਹ ਤੋਂ ਪਹਿਲਾਂ ਫਿਰ ਜਿਹੜਾ ਇਹਨਾਂ ਦਾ ਰੋਡ ਸ਼ੋਅ ਸੀਗਾ ਅੰਮ੍ਰਿਤਸਰ ਵਾਲਾ, ਤਾਂ ਉਹਦੇ ਵਿੱਚ ਵੀ ਜਿਹੜੀ ਬੱਸਾਂ ਦੀ ਵਰਤੋਂ ਹੋਈ, ਉਹਨਾਂ ਨੂੰ ਲੈ ਕੇ ਫਿਰ ਜਿਹੜੀ ਇੱਕ ਕਣਕ ਦੀ ਫਸਲ ਕੱਟੀ ਗਈ, ਉਹ ਵੀ ਮਤਲਬ ਕਿ ਕਾਫੀ ਕੁਝ ਹੋ ਗਿਆ ਜਿਹੜਾ ਕਿ ਆਲੋਚਨਾਤਮਕ ਕਿਹਾ ਜਾ ਸਕਦਾ ਹੈ। ਤਾਂ ਉਸ ਤੋਂ ਬਾਅਦ ਖਰਚ ਨੂੰ ਲੈ ਕੇ ਸੀ, ਕਿਉਂਕਿ ਤੁਸੀਂ ਜੇ ਦੇਖੋਗੇ ਤਾਂ ਟੋਟਲੀ ਉਹ ਜਿਹੜਾ ਸਾਰਾ ਸਮਾਗਮ ਸੀਗਾ ਉਹ ਮੇਰੇ ਖਿਆਲ ਦੇ ਨਾਲ 15 ਤੋਂ 17 ਮਿੰਟ ਚੱਲਿਆ। ਤਾਂ ਉਹਦੇ ਵਾਸਤੇ ਜਿਹੜਾ ਬਜਟ ਇਹਨਾਂ ਨੇ ਤੈਅ ਕੀਤਾ ਸੀਗਾ, ਐਸਟੀਮੇਟ ਜਿਹੜਾ ਸੀਗਾ ਉਹ 2 ਕਰੋੜ ਦਾ ਲਾਇਆ ਸੀਗਾ, ਸ਼ਾਇਦ 2 ਕਰੋੜ ਤੋਂ ਉੱਤੇ ਕੁਛ ਲੱਖ ਰੁਪਇਆ ਹੋਏਗਾ। ਪਰ ਬਾਅਦ ਦੇ ਵਿੱਚ ਕਹਿੰਦੇ ਕਿ ਇਹ ਜਿਹੜਾ ਖਰਚ ਆ ਇਹ 3 ਕਰੋੜ ਤੋਂ ਉੱਤੇ ਜਾ ਪਊ। ਔਰ ਉਹਦੇ ਵਿੱਚ ਵੀ ਇਹ ਗੱਲ ਕਹੀ ਜਾ ਰਹੀ ਹੈ ਇੱਕ ਬਹੁਤ ਵੱਡੇ ਅਖਬਾਰ ਵੱਲੋਂ ਕਿ ਹਾਲੇ ਸਰਕਾਰੀ ਬੱਸਾਂ ਦੀ ਅਦਾਇਗੀ ਜਿਹੜੀ ਹੈ ਉਹ ਬਾਕੀ ਆ, ਮਤਲਬ ਕਿ ਉਹਦੇ ਪੈਸੇ ਬਕਾਇਆ ਪਏ ਨੇ। ਕਿਉਂਕਿ ਇਹਨਾਂ ਨੇ ਇੱਕ ਗੱਲ ਤੇ ਠੀਕ ਕੀਤੀ ਸੀਗੀ ਕਿ ਜਦੋਂ ਬੱਸਾਂ ਦੀ ਵਰਤੋਂ ਵਾਲਾ ਮਸਲਾ ਸਾਹਮਣੇ ਆਇਆ, ਇਹਨਾਂ ਨੇ ਆਖਿਆ ਕਿ ਨਹੀਂ ਅਸੀਂ ਇਹਨਾਂ ਨੂੰ ਪੇ ਕਰਾਂਗੇ ਔਰ 4500 ਰੁਪਈਆ ਦੇਵਾਂਗੇ, ਮਤਲਬ ਕਿ ਜੋ ਤੇਲ ਪਾਣੀ ਦਾ ਖਰਚਾ ਉਸ ਤੋਂ ਇਲਾਵਾ 4500 ਰੁਪਈਆ ਦੇਵਾਂਗੇ। ਤੇ ਉਹਦੇ 'ਚ ਸਰਕਾਰੀ ਬੱਸ ਮਹਿਕਮੇ ਨੇ ਵੀ ਆਖਿਆ ਕਿ ਹਾਂ ਸਾਨੂੰ ਇਹ ਸ਼ੁੱਧ ਮੁਨਾਫਾ ਹੋ ਗਿਆ ਇੱਕ ਦਿਨ ਦੇ ਵਿੱਚ 45 ਲੱਖ ਰੁਪਏ ਦਾ। ਪਰ ਇਹ ਆ ਕਿ ਉਹਨਾਂ ਨੂੰ ਤਾਂ ਮੁਨਾਫਾ ਹੋਇਆ ਬੱਸਾਂ ਉਧਰ ਭੇਜ ਕੇ, ਪਰ ਜਿਹੜੇ ਨਿੱਜੀ ਟਰਾਂਸਪੋਰਟਰ ਸੀਗੇ ਉਹਨਾਂ ਰੂਟਾਂ ਤੇ ਉਹਨਾਂ ਦੀ ਫਿਰ ਉਸ ਦਿਨ ਚਾਂਦੀ ਹੋ ਗਈ, ਬੱਲੇ ਬੱਲੇ ਹੋ ਗਈ, ਕਿਉਂਕਿ ਸਰਕਾਰੀ ਬੱਸਾਂ ਤਕਰੀਬਨ ਸਾਰੀਆਂ ਉਧਰ ਚਲੇ ਗਈਆਂ ਸਨ। ਤਾਂ ਖੈਰ ਇਹ ਓਵਰਡਰਾਫਟਿੰਗ ਹੋਈ ਆ। ਹੁਣ ਇਸ ਖਰਚੇ ਨੂੰ ਲੈ ਕੇ ਦੇਖੋ ਕੀ ਹੁੰਦਾ, ਕਿਉਂਕਿ ਐਸਟੀਮੇਟ ਸਾਰੇ ਜਿਹੜੇ ਨਾ ਉਹ ਇਹਨਾਂ ਦੇ ਧਰੇ ਧਰਾਏ ਰਹਿ ਗਏ। ਇਕੱਠ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਸਾਡੇ ਚੀਫ ਮਿਨਿਸਟਰ ਨੇ ਵਾਰ-ਵਾਰ ਨਿੱਠ ਕੇ ਆਖਿਆ ਕਿ ਭਾਈ ਉੱਥੇ ਪਹੁੰਚੇ ਪੰਜਾਬ, ਉੱਥੇ ਪਹੁੰਚੇ, 3 ਕਰੋੜ ਬੰਦਿਆਂ ਨੇ ਸਹੁੰ ਚੁੱਕਣੀ ਆ, 3 ਕਰੋੜ ਮੁੱਖ ਮੰਤਰੀ ਬਣ ਜਾ ਰਹੇ ਆ। ਲੋਕਾਂ ਨੂੰ ਵੈਸੇ ਵੀ ਚਾਅ ਹੁੰਦਾ, ਤੁਹਾਨੂੰ ਪਤਾ ਹੈ ਕਿ ਜਦੋਂ ਇਸ ਤਰ੍ਹਾਂ ਕੋਈ ਬਦਲਾਅ ਆਉਂਦਾ ਹੈ ਜਾਂ ਨਵੀਂ ਸਰਕਾਰ ਆਉਂਦੀ ਹੈ ਤਾਂ ਥੋੜਾ ਜਿਹਾ ਜ਼ਿਆਦਾ ਜੋਸ਼ ਹੁੰਦਾ ਹੈ, ਵਰਕਰਾਂ ਦੇ ਵਿੱਚ ਵੀ ਹੁੰਦਾ, ਆਮ ਬੰਦੇ ਦੇ ਵਿੱਚ ਵੀ ਹੁੰਦਾ। ਤਾਂ ਬਹਰਹਾਲ ਦੇਖਦੇ ਹਾਂ ਹੁਣ ਕੀ ਬਣਦਾ ਹੈ। ਪਰ ਇਹਦੇ 'ਚ 4 ਹੈਲੀਕਾਪਟਰ ਜਿਹੜੇ ਆ ਉਹ ਇਸਤੇਮਾਲ ਹੋਏ। ਹੁਣ ਉਹਨਾਂ ਦਾ ਖਰਚਾ ਕੀ ਪੰਜਾਬ ਸਰਕਾਰ ਨੇ ਦਿੱਤਾ ਵਾ ਜਾਂ ਦੇਣਾ ਆ, ਉਹਦੇ ਬਾਰੇ ਤਾਂ ਹਾਲੇ ਕਾਗਜ਼ ਪੱਤਰ ਜਿਹੜੇ ਆ ਉਹ ਬਾਅਦ 'ਚ ਫੋਲੇ ਜਾਣਗੇ। ਬਾਕੀ ਉੱਥੇ ਜੋ ਪ੍ਰਬੰਧ ਕੀਤੇ ਗਏ ਸਨ, ਕੁਛ ਲੋਕਾਂ ਨੇ ਸ਼ਿਕਾਇਤ ਵੀ ਕੀਤੀ ਕਿ ਉੱਥੇ ਪਾਣੀ ਨੂੰ ਲੈ ਕੇ ਜਾਂ ਜੋ ਪ੍ਰਬੰਧ ਕੀਤੇ ਗਏ ਸਨ ਹਿਫਾਜ਼ਤ ਵਾਸਤੇ ਉਹ ਵੀ ਠੀਕ ਨਹੀਂ ਸਨ। ਚਲੋ ਇਹ ਤਾਂ ਏਡੇ ਵੱਡੇ ਇਕੱਠ ਦੇ ਵਿੱਚ ਮਾਈਨਰ ਗੱਲਾਂ ਹੋ ਜਾਂਦੀਆਂ ਕਿ ਕੁਛ ਨਾ ਕੁਛ ਸਿਕਿਉਰਿਟੀ ਕੰਸਰਨ ਹੁੰਦੇ ਆ, ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ। ਪਰ ਖਰਚ ਜਿਹੜਾ ਉਹ ਵੱਧ ਗਿਆ। ਔਰ ਹਾਲੇ ਵੀ ਦੱਸਦੇ ਆ ਕਿ ਬੱਸਾਂ ਦੀ ਜਿਹੜੀ ਅਦਾਇਗੀ ਆ ਉਹ ਬਕਾਇਆ ਹੈ। ਇਹ ਬੱਸਾਂ ਜਿਹੜੀਆਂ ਵੈਸੇ ਤੇ ਇਹਨਾਂ ਨੇ ਪਹਿਲਾਂ ਬਿਆਨ ਦੇ ਦਿੱਤਾ ਸੀਗਾ। ਦੇਖੋ ਜਿਹੜੀਆਂ ਗੱਲਾਂ ਪੋਲੀਟੀਸ਼ੀਅਨ ਕਰਦੇ ਹੁੰਦੇ ਆ ਉਹੀ ਗੱਲਾਂ ਇਹ ਵੀ ਕਰਦੇ ਆ ਕਿ ਜਦੋਂ ਪਹਿਲਾਂ ਰੌਲਾ ਪਿਆ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਪਣੀਆਂ ਬੱਸਾਂ ਦੀ ਵਰਤੋਂ ਨਹੀਂ ਕਰਾਂਗੇ, ਸਰਕਾਰੀ ਬੱਸਾਂ ਦੀ ਵਰਤੋਂ ਨਹੀਂ ਕਰਾਂਗੇ ਸਹੁੰ ਚੁੱਕ ਸਮਾਗਮ ਦੇ ਵਿੱਚ। ਤਾਂ ਲੋਕਾਂ ਨੇ ਵੀ ਆਖਿਆ ਕਿਆ ਠੀਕ ਹੈ ਕਿ ਇਹਨਾਂ ਨੇ ਸਬਕ ਬਹੁਤ ਜਲਦੀ ਲਿਆ ਕਿ ਜਿਹੜੀਆਂ ਸਰਕਾਰੀ ਬੱਸਾਂ ਰੂਟ ਤੋਂ ਚਲੇ ਜਾਂਦੀਆਂ ਤਾਂ ਉਹਨਾਂ ਦਾ ਫਾਇਦਾ ਨਿੱਜੀ ਬੱਸਾਂ ਨੂੰ ਮਿਲਦਾ ਹੈ। ਤਾਂ ਅੱਗੇ ਵੀ ਤੁਸੀਂ ਕਿਉਂਕਿ ਪਾਵਰ 'ਚ ਹੈ ਨਹੀਂ ਸੀਗੇ ਤਾਂ ਤੁਹਾਡੇ ਆਪਣੇ ਵਰਕਰ ਜਿਹੜੇ ਆ ਬੜੇ ਜੋਸ਼ੀਲੇ ਵਰਕਰ ਆ ਇਹਨਾਂ ਦੇ ਸੁੱਖ ਨਾਲ ਕਿ ਉਹ ਆਪਣੇ ਆਪ ਹੀ ਪਹੁੰਚ ਜਾਂਦੇ ਆ, ਸਕੂਟਰਾਂ ਤੇ, ਕਾਰਾਂ ਤੇ, ਮੋਟਰਾਂ ਤੇ ਉਹ ਆਪਣੇ ਆਪ ਪਹੁੰਚ ਜਾਂਦੇ ਆ। ਤਾਂ ਬਹਰਹਾਲ ਇਹਨਾਂ ਨੇ ਹੁਣ ਦੱਸਦੇ ਆ ਜੋ ਅਖਬਾਰ ਨੇ ਦਾਅਵਾ ਕੀਤਾ ਵਾ ਕਿ ਟੋਟਲ ਪੰਜਾਬ ਦੇ ਕੋਨੇ-ਕੋਨੇ ਤੋਂ ਆਪਣੇ ਇਹਨਾਂ ਦੇ ਸਮਰਥਕ ਲਿਆਉਣ ਵਾਸਤੇ 900 ਬੱਸਾਂ ਦਾ ਪ੍ਰਬੰਧ ਕੀਤਾ ਸੀਗਾ। 1000 ਯਾਨੀ ਉਸ ਦਿਨ ਜਿੱਦਣ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਸੀਗਾ ਤਾਂ 900 ਬੱਸ ਇਹਦੇ 'ਚ ਕਹੀ ਜਾ ਰਹੀ ਆ। ਇਹਦੇ 'ਚ ਇਕੱਲੀ PRTC ਦੀ 222 ਬੱਸ ਸੀ, ਜਦ ਕਿ ਰੋਡਵੇਜ਼ ਦਾ ਵੀ ਜਿਹੜਾ ਫਲੀਟ ਆ ਉਹਦੇ 'ਚੋਂ ਵੀ 500 ਤੋਂ ਵਧੇਰੇ ਬੱਸਾਂ ਜਿਹੜੀਆਂ ਇੱਧਰ ਨੂੰ ਆਈਆਂ ਸਨ। ਜੀ ਇਹ ਲੋਕਾਂ ਦਾ ਇਕੱਠ ਤੇ ਬਹੁਤ ਸੀਗਾ, ਬੇਹੱਦ ਬਹੁਤ ਜ਼ਿਆਦਾ। ਅੱਗੇ ਗੱਲ ਕਰਦੇ ਹਾਂ ਹੁਣ ਕਾਂਗਰਸ ਦੀ। ਸਿੱਧੂ ਤੋਂ ਬਾਅਦ ਚੌਧਰੀ ਤੇ ਵੀ ਗਾਜ ਡਿੱਗਣ ਦਾ ਖਤਰਾ। ਦੇਖੋ ਕਿਹਾ ਜਾ ਰਿਹਾ ਵਾ ਕਿ ਹਰੀਸ਼ ਚੌਧਰੀ ਨੂੰ ਵੀ ਲਾਂਭੇ ਕੀਤਾ ਜਾਏਗਾ ਤੇ ਇਹ ਹੋਣਾ ਵੀ ਚਾਹੀਦਾ। ਦੇਖੋ ਨਵਜੋਤ ਸਿੰਘ ਸਿੱਧੂ ਪ੍ਰਧਾਨਗੀ ਛੱਡ ਕੇ ਪਾਸੇ ਹੋ ਗਿਆ ਤੇ ਲੋਕ ਬੜੇ ਮਜ਼ਾਕੀਆ ਅੰਦਾਜ਼ ਨਾਲ ਲੈਂਦੇ ਨੇ ਇਹਨਾਂ ਚੀਜ਼ਾਂ ਨੂੰ। ਔਰ ਮੈਂ ਕਹੂੰਗਾ ਕਿ ਉਹ ਨਾ ਘੋਚਲੀ ਵੀ ਬੜੇ ਹੁੰਦੇ ਆ, ਕੋਈ ਨਾ ਕੋਈ ਘੁੰਤਰ ਕੱਢ ਹੀ ਲੈਂਦੇ ਆ, ਘੁੰਤਰੀ ਲੋਕ। ਅੱਛਾ, ਕਹਿੰਦੇ ਕਿ ਸਿੱਧੂ ਦਾ ਅਸਤੀਫਾ ਗੌਰ ਨਾਲ ਪੜ੍ਹੋ, ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਡਾਕਟਰ ਨੇ ਲਿਖਿਆ ਹੋਵੇ, ਜਿਵੇਂ ਡਾਕਟਰ ਨੇ ਮੈਡੀਸਨ ਲਿਖੀ ਹੋਵੇ। ਤੇ ਕਹਿੰਦੇ ਫਿਰ ਉਹ ਤਾਂ ਉਹਨਾਂ ਦੇ ਘਰੋਂ ਹੀ ਆ ਵੀ ਲਿਖਾਵਟ ਦੀ ਵੀ ਕਿਤੇ ਨਾ ਕਿਤੇ ਮਾਲ ਦੀ ਖੱਲ ਲਾ ਦਿੰਦੀ ਹੈ ਜਨਤਾ। ਫਿਰ ਉਸ ਤੋਂ ਬਾਅਦ ਕਿਸੇ ਨੇ ਗਿਣਿਆ, ਕਹਿੰਦਾ ਕਿ ਅੱਖਰ ਟੋਟਲ 18 ਬਣਦੇ ਨੇ ਅਸਤੀਫੇ ਦੇ।
ਅੱਖਰ ਟੋਟਲ 18 ਬਣਦੇ ਨੇ, 18 ਹੀ ਸੀਟਾਂ ਤੇ 18 ਹੀ ਅੱਖਰਾਂ ਦਾ ਅਸਤੀਫਾ ਆ ਚੱਕੋ। ਅਸਤੀਫਾ ਤਾਂ ਜਿੱਦਾਂ ਕਹਿ ਲਓ ਕਿ ਨਵਜੋਤ ਸਿੰਘ ਸਿੱਧੂ ਨੇ, ਆਪਾਂ ਕਹਿੰਦੇ ਨਹੀਂ ਕਿ ਫਲਾਣੇ ਨੇ ਚਲਾਵਾ ਜਿਹਾ ਮਾਰਿਆ, ਚਲਾਵਾ ਜਿਹਾ ਅਸਤੀਫਾ ਮਾਰਿਆ ਉਹਨੇ। ਖੈਰ ਉਸ ਤੋਂ ਬਾਅਦ ਫਿਰ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਭਾਈ ਇਹ ਤਾਂ ਮਾਫੀਆ ਵਿਰੋਧੀ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ। ਹੁਣ ਮਾਫੀਆ ਕਿਹਦਾ ਸੀਗਾ? ਸਰਕਾਰ ਤੇ ਪਹਿਲਾਂ ਤੁਹਾਡੀ ਸੀਗੀ। ਸੋ ਇਸ ਤਰ੍ਹਾਂ ਦੇ ਜਿਹੜੇ ਬਿਆਨਾਤ ਆਏ ਨੇ, ਉਹ ਤੋਂ ਲੱਗਦਾ ਇਹ ਆ ਕਿ ਨਵਜੋਤ ਸਿੰਘ ਸਿੱਧੂ ਮੌਨ ਚਲੇ ਗਏ ਨੇ, ਮੌਨ ਵਰਤ ਰੱਖ ਲਿਆ ਉਹਨਾਂ ਨੇ, ਬੋਲ ਨਹੀਂ ਰਹੇ। ਕਾਂਗਰਸ ਦੀ ਕਾਰਗੁਜ਼ਾਰੀ ਤੇ ਖੁੱਲ ਕੇ ਉਹਨਾਂ ਨੇ ਕੋਈ ਜ਼ਿੰਮੇਵਾਰੀ ਵੀ ਨਹੀਂ ਲਈ। ਇਸ ਤਰ੍ਹਾਂ ਜੇ ਦੇਖੀਏ ਤਾਂ ਇਹਨਾਂ ਦਾ ਆਪਸ ਦੇ ਵਿੱਚ ਖੱਖੜ ਖਈਆ ਪਿਆ। ਪਰ ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਕਾਂਗਰਸ ਦੀ ਹਾਈ ਕਮਾਨ, ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਨ, ਬੇਸਿਕਲੀ ਉਹ ਰਾਜਸਥਾਨ ਤੋਂ ਹੈ, ਚੌਧਰੀ ਹਰੀਸ਼, ਤਾਂ ਉਹਨਾਂ ਨੂੰ ਵੀ ਫਾਰਗ ਕਰਨ ਦਾ ਇਹਨਾਂ ਨੇ ਮਨ ਬਣਾ ਲਿਆ। ਭਾਈ ਹੁਣ ਇੱਥੇ ਰਹਿ ਕੀ ਗਿਆ? ਅੱਗੇ ਕੀ? ਇਹਨਾਂ ਦਾ ਕਾਂਗਰਸ ਦਾ ਜਿਹੜਾ ਕਲਚਰ ਆ ਉਹ ਇਸ ਤਰ੍ਹਾਂ ਦਾ ਕਲਚਰ ਆ ਕਿ ਜ਼ਿਆਦਾਤਰ ਤਾਂ ਜਿਹੜੇ ਮਾਮਲਿਆਂ ਦੇ ਇੰਚਾਰਜ ਲੱਗਦੇ ਆ ਸਟੇਟਾਂ ਦੇ, ਉਹ ਲੱਗਦੇ ਜਿਹੜੇ ਤੱਕੜ ਸਿਫਾਰਸ਼ੀ ਹੁੰਦੇ ਆ, ਜਿੱਥੇ ਸਰਕਾਰਾਂ ਹੁੰਦੀਆਂ ਨੇ ਇਹਨਾਂ ਦੀਆਂ ਕਾਂਗਰਸ ਵਾਲਿਆਂ ਦੀਆਂ। ਮਸਲਨ ਪੰਜਾਬ ਦੇ ਵਿੱਚ ਸੀ, ਫਿਰ ਇਹਨਾਂ ਨੇ ਲਾਇਆ ਉੱਤਰਾਖੰਡ ਦਾ ਸਾਬਕਾ ਚੀਫ ਮਿਨਿਸਟਰ, ਉਹਦਾ ਨਾਮ ਵੀ ਹਰੀਸ਼ ਰਾਵਤ, ਤੇ ਉਹਨੂੰ ਉੱਥੋਂ ਲਿਆਉਂਦੇ ਵੀ ਸਨ ਜਹਾਜ਼ ਤੇ, ਉਹਨੂੰ ਛੱਡ ਕੇ ਵੀ ਆਉਂਦੇ ਸਨ। ਚੰਡੀਗੜ੍ਹ ਉਹ ਠਹਿਰਦਾ ਸੀਗਾ। ਇੱਕ ਵਾਰੀ ਮੈਨੂੰ ਯਾਦ ਆ, ਉਹ ਭਵਨ ਦੇ ਵਿੱਚ ਠਹਿਰਿਆ ਤੇ ਬਿੱਲ ਬਣਿਆ ਸਾਰਾ 40,000, 8-9 ਦਿਨ ਠਹਿਰਿਆ, 40,000 ਰੁਪਈਆ ਵੀ ਨਹੀਂ ਦੇ ਕੇ ਗਿਆ। ਨਾਲੇ ਉਹਦਾ ਸਾਰਾ ਸਟਾਫ ਤੇ ਸਾਰੀ ਸਿਕਿਉਰਿਟੀ ਉੱਥੇ ਠਹਿਰੀ। ਉਹ ਕਹਿੰਦਾ ਨਹੀਂ ਪੰਜਾਬ ਸਰਕਾਰ ਤੋਂ ਲਿਓ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਐਸ਼ੋ ਇਸ਼ਰਤ ਦਾ ਹੀ ਇੱਕ ਤਰ੍ਹਾਂ ਨਾਲ ਬਹਾਨਾ ਆ। ਖੈਰ ਇਹਨਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੂੰ ਲਾਂਭੇ ਕਰਨ ਦਾ ਜਿਹੜਾ ਇਹ ਫੈਸਲਾ ਲਿਆ, ਮੇਰੇ ਖਿਆਲ ਦੇ ਨਾਲ ਉਹ ਲੈਣਾ ਵੀ ਚਾਹੀਦਾ। ਔਰ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਨੋਟਿਸ ਨਹੀਂ ਕੀਤਾ ਗਿਆ, ਜਿਨ੍ਹਾਂ ਗੱਲਾਂ ਦਾ ਇਸ਼ਾਰਾ ਲੰਬੇ ਸਮੇਂ ਤੋਂ ਮਿਲ ਰਿਹਾ ਸੀ? ਇਹਨਾਂ ਦੇ ਆਪਣੇ ਬੰਦਿਆਂ ਨੇ ਡਾਇਰੈਕਟਲੀ ਇਨਡਾਇਰੈਕਟਲੀ ਇਹ ਦੋਸ਼ ਲਾਏ ਨੇ ਕਿ ਭਾਈ ਜਿਹੜੀਆਂ ਟਿਕਟਾਂ ਦੀ ਵੰਡ ਸਹੀ ਨਹੀਂ ਹੋਈ। ਇੱਥੋਂ ਤੱਕ ਕਿ ਸ਼ਮਸ਼ੇਰ ਸਿੰਘ ਦੁੱਲੋ ਜਾਂ ਇੱਕ ਦੋ ਹੋਰ ਵੱਡੇ ਲੀਡਰ ਆ ਜਿਹੜੇ, ਜਸਵੀਰ ਡਿੰਪਾ ਨੇ ਤੇ ਬਾੜਮੇਰ ਦਾ ਠੱਗ ਤੱਕ ਕਹਿ ਦਿੱਤਾ, ਔਰ ਉਹਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਤੁਸੀਂ ਕਾਂਸੇ ਦੇ ਮੈਡਲ ਤੇ ਆਓਗੇ, ਮਤਲਬ ਕਿ 3 ਨੰਬਰ ਤੇ ਆਓਗੇ। ਪਰ ਥੋੜੀ ਜਿਹੀ ਭਵਿੱਖਬਾਣੀ ਗਲਤ ਹੋ ਗਈ, ਉਹ ਸਿਲਵਰ ਮੈਡਲ ਤੇ ਆ ਗਏ, 골ਡ ਤਾਂ ਆਮ ਆਦਮੀ ਪਾਰਟੀ ਵਾਲੇ ਲੈ ਗਏ। ਸੋ ਇਹ ਜਿਹੜੇ ਦੋਸ਼ ਆ ਵੀ ਇਕੱਲਾ ਲਾਂਭੇ ਕਰਨ ਦਾ ਕੀ ਤੋਕਿਆ? ਤੁਹਾਡਾ ਲਾਂਭੇ ਕਰਨ ਦਾ ਕੀ ਤੋਕਿਆ? ਪਾਰਟੀ ਪੱਧਰ ਤੇ ਕੋਈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਕੋਈ ਜਾਂਚ ਪੜਤਾਲ ਹੋਣੀ ਚਾਹੀਦੀ ਆ। ਜੇ ਕੋਈ ਮੋਟੀ ਮਾਇਆ ਇੱਥੋਂ ਕਮਾ ਕੇ ਲੈ ਕੇ ਗਿਆ ਤੇ ਉਹਦੇ ਤੇ ਮੁਕੱਦਮਾ ਹੋਣਾ ਚਾਹੀਦਾ। ਇਹ ਤੇ ਪਾਰਟੀ ਦਾ ਇਨਸਾਫ ਹੋਣਾ ਚਾਹੀਦਾ ਹੈ ਨਾ, ਕਿ ਤੁਹਾਡੀ ਪਾਰਟੀ ਜਿਹੜੀ ਆ ਕੱਖਾਂ ਤੋਂ ਹੌਲੀ ਹੋ ਗਈ, ਅਗਲਿਆਂ ਨੇ ਤੁਹਾਨੂੰ ਮਾਂਜ ਕੇ ਰੱਖ ਦਿੱਤਾ ਬਾਟੀ ਵੱਲ। ਉਹਦੇ ਵਿੱਚ ਜਿਹੜੇ ਬੰਦੇ ਜ਼ਿੰਮੇਵਾਰ ਆ, ਜੇ ਤੁਸੀਂ ਉਹਨਾਂ ਨੂੰ ਕੱਢ ਕੇ ਗੁਨੇਗਾਰਾਂ ਨੂੰ ਸਾਹਮਣੇ ਨਹੀਂ ਲਿਆਓਗੇ, ਉਹਨਾਂ ਨੂੰ ਇਸ ਤਰ੍ਹਾਂ ਬਚਾਓਗੇ ਕਿ ਇੱਕ ਥਾਂ ਤੋਂ ਹਟਾ ਕੇ, ਜਿਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਆਪਣੇ ਕਰਦੇ ਹੁੰਦੇ ਆ ਕਿ ਜੇ ਮੰਨ ਲਓ 2 ਜਾਣੇ ਜਿਹੜੇ ਵੀ ਅਹੁਦੇਦਾਰ ਹੋਣ, ਉਹਨਾਂ ਦੇ ਕਰਮਚਾਰੀ ਹੋਣ, ਉਹ ਫੜੇ ਜਾਣ, ਹਰਿਆਣੇ ਵਾਲੇ ਨੂੰ ਪੰਜਾਬ 'ਚ ਭੇਜ ਦਿੰਦੇ ਹੁੰਦੇ ਸਨ ਤੇ ਪੰਜਾਬ ਵਾਲੇ ਨੂੰ ਹਰਿਆਣੇ 'ਚ। ਆਹੀ ਕੰਮ ਇਹਨਾਂ ਨੇ ਫੜਿਆ ਹੋਇਆ ਕਿ ਇੱਕ ਨੂੰ ਇੰਚਾਰਜ ਨੂੰ ਉਧਰ ਘੱਲ ਦਿੰਦੇ ਆ, ਇੱਕ ਨੂੰ ਉਧਰੋਂ ਘੱਲ ਦਿੰਦੇ ਆ। ਤੇ ਮੇਰਾ ਤਾਂ ਇਹੀ ਮੰਨਣਾ ਹੈ ਕਿ ਬਾਈ ਜੇ ਤੁਸੀਂ ਸੱਚੀਓ ਕੋਈ ਕਾਰਵਾਈ ਕਰਨੀ ਆ ਤੇ ਇਹਨਾਂ ਦੀ ਕੋਈ ਜਾਂਚ ਪੜਤਾਲ ਕਰਵਾਓ, ਕੋਈ ਦੇਖੋ ਜਿਹੜੇ ਬੰਦਿਆਂ ਨੇ ਟਿਕਟਾਂ ਦਾ ਦੋਸ਼ ਲਾਇਆ ਵਾ ਉਹਨਾਂ ਦੀਆਂ ਸਟੇਟਮੈਂਟਾਂ ਲਵੋ। ਜੇ ਸੱਚ ਆ ਤੇ ਇਹਨਾਂ ਤੇ ਤਾਂ ਕ੍ਰਿਮੀਨਲ ਕੇਸ ਦਰਜ ਹੋਣੇ ਚਾਹੀਦੇ ਆ ਕਿ ਇਹ ਤਾਂ ਰਿਸ਼ਵਤ ਲੈ ਰਹੇ ਆ। ਜੇ ਇੱਕ ਸਿਪਾਹੀ ਰਿਸ਼ਵਤ ਲੈਂਦਾ 150 ਰੁਪਈਆ ਤੇ ਮਨਪ੍ਰੀਤ ਸਿੰਘ ਬਾਦਲ ਫੜ ਲੈਂਦਾ, ਤੇ ਜੇ ਕੋਈ ਟਿਕਟਾਂ ਦੀ ਕਰੋੜਾਂ ਰੁਪਈਆ ਦੀ ਰਿਸ਼ਵਤ ਲੈ ਰਿਹਾ, ਉਹ ਤੁਹਾਨੂੰ ਦਿਸਦੀ ਨਹੀਂ ਹੈ। ਗੱਲ ਇਹੀ ਹੈ ਨਾ, ਕਾਰਵਾਈ ਨਹੀਂ ਹੁੰਦੀ। ਸਾਰੀਆਂ ਪਾਰਟੀਆਂ ਦੇ ਵਿੱਚ ਇਹੀ ਹਾਲ ਆ, ਅਗਲੇ ਲੁੱਟ ਪੁੱਟ ਕੇ ਆ ਜਾਂਦੇ ਆ। ਤਾਂ ਅੱਗੇ ਹੁਣ ਜਿਹੜੀ ਵਿਧਾਨ ਸਭਾ ਚੁਣੀ ਗਈ ਆ, ਉਸ ਦੀ ਗੱਲ ਕਰੀਏ, ਕਈ ਪੱਖਾਂ ਤੋਂ ਇਹ ਨਿਰਾਲੀ ਰਹੀ ਆ। ਹਾਂਜੀ ਦੇਖੋ, ਇਹਦੇ ਵਿੱਚ ਬੜੀਆਂ ਇੰਟਰਸਟਿੰਗ ਚੀਜ਼ਾਂ ਨੇ। ਚਲੋ ਸਰਕਾਰ ਦੇ ਕੰਮਾਂ ਕਾਰਾਂ ਦਾ ਨਾਲ ਦੀ ਨਾਲ ਭੁੱਖ ਪੜਚੋਲ ਵਾਲਾ ਕੰਮ ਚੱਲੇਗਾ, ਸਿਫਤ ਵੀ ਹੁੰਦੀ ਹੈ, ਆਲੋਚਨਾ ਵੀ ਹੁੰਦੀ ਹੈ। ਪਰ ਇੱਕ ਚੀਜ਼ ਆ, ਅਕਸਰ ਪੰਜਾਬੀਆਂ ਨੂੰ ਮਿਹਣਾ ਵੱਜਦਾ ਆ ਕਿ ਇਹ ਬੋਤਲ ਤੇ ਵਿਕ ਜਾਂਦੇ ਆ, ਬੀਕਾਨੇਰੀ ਭੁਜੀਆ ਤੇ ਵਿਕ ਜਾਂਦੇ ਆ, ਵਗੈਰਾ ਵਗੈਰਾ, ਖਾਓ ਛਿੱਤਰ, ਇਹ ਅਨਪੜ੍ਹ ਚੁਣਦੇ ਆ, ਗਵਾਰ ਚੁਣਦੇ ਆ। ਪਰ ਐਤਕੀ ਮਾਮਲਾ ਕੁਛ ਦਿਲਚਸਪ ਆ। ਮਾਮਲਾ ਦਿਲਚਸਪ ਕਿਉਂ ਆ? ਦੇਖੋ, ਇਸ ਵਾਰੀ ਇੱਕ ਤੇ ਜਿਵੇਂ ਆਪਣੀ ਮੰਗ ਰਹਿੰਦੀ ਆ, ਖਾਸ ਤੌਰ ਤੇ ਜਿਹੜੇ ਪੱਤਰਕਾਰਤਾ ਨਾਲ ਜੁੜੇ ਲੋਕ ਆ, ਕਿ ਬਾਈ ਯਾਰ ਯੂਥ ਨੂੰ ਮੌਕਾ ਮਿਲਣਾ ਚਾਹੀਦਾ। ਆ ਜਿਹੜੇ ਬੁੱਢੇ ਗਲਬਾ ਪਾ ਕੇ ਬੈਠੇ ਆ, ਸਿਆਸਤ ਦੇ ਗੱਲ ਦੇ ਵਿੱਚ ਰੱਸਾ ਪਾ ਕੇ ਬੈਠੇ ਆ ਕਿ ਅਸੀਂ ਇਹਨੂੰ ਬੱਕਰੀ ਬਣਾ ਕੇ ਧੂਈ ਫਿਰਨਾ ਆ, ਉਹ ਤੇ ਪਾਸੇ ਕਰ ਦਿੱਤੇ ਆ। ਕੀ ਬੀਬੀ ਭੱਠਲ, ਕੀ ਅਮਰਿੰਦਰ ਸਿੰਘ, ਕੀ ਪ੍ਰਕਾਸ਼ ਸਿੰਘ ਬਾਦਲ, ਸਾਰਿਆਂ ਨੂੰ ਲੋਕਾਂ ਨੇ ਕਹਿ ਦਿੱਤਾ
ਕਿ ਬੜੀ ਹੋ ਗਈ ਸੇਵਾ ਤੁਹਾਡੀ, ਸਾਨੂੰ ਨਹੀਂ ਚਾਹੀਦੇ, ਤੁਸੀਂ ਚੁੱਪ ਕਰਕੇ ਘਰ ਬੈਠੋ ਤੇ ਰੱਬ ਰੱਬ ਕਰੋ। ਐਤਕੀ ਜਿਹੜੇ ਚੁਣੇ ਗਏ ਨੁਮਾਇੰਦੇ ਨੇ ਉਹਨਾਂ ਦੇ ਵਿੱਚੋਂ ਜੇ ਤੁਸੀਂ ਦੇਖੋਗੇ ਅੱਧੇ ਦੇ ਕਰੀਬ ਜਿਹੜੇ ਆ ਉਹ 50 ਤੋਂ ਹੇਠਾਂ ਨੇ, 50 ਤੋਂ ਹੇਠਾਂ ਨੇ। ਔਰ ਜਿਹੜੀ ਅੱਜ ਕੈਬਨਿਟ ਸਾਹਮਣੇ ਆਈ ਆ, ਜੇ ਤੁਸੀਂ ਉਸ ਕੈਬਨਿਟ ਦੀ ਐਵਰੇਜ ਉਮਰ ਕੱਢੋਗੇ ਉਹ 47 ਈਅਰ ਬਣ, ਜਿਸ ਨੂੰ ਆਪਾਂ ਜਵਾਨ ਕੈਬਨਿਟ ਕਹਿ ਸਕਦੇ। ਤਾਂ ਇਹ ਇੱਕ ਵਿਲੱਖਣ ਚੀਜ਼ ਆ ਕਿ ਜਿੱਥੇ ਬੁੱਢਿਆਂ ਦੀ ਭਰਮਾਰ ਰਹਿੰਦੀ ਸੀਗੀ, ਇਸ ਵਾਰੀ ਥੋੜੀ ਜਿਹੀ ਜਵਾਨ ਦਿਖ ਰਹੀ ਹੈ ਵਿਧਾਨ ਸਭਾ। ਹੁਣ ਜਵਾਨ ਵਿਧਾਨ ਸਭਾ ਜੋਸ਼ੀਲੀ ਕਿੰਨੀ ਕੁ ਨਿਕਲਦੀ ਹੈ ਉਹ ਸਮਾਂ ਦੱਸੇਗਾ। ਦੂਸਰੀ ਚੀਜ਼, ਠੀਕ ਹੈ, ਇਸ ਵਾਰੀ ਦਾਗੀਆਂ ਦੀ ਤਾਦਾਦ ਵੱਧ ਗਈ, ਪਿਛਲੀ ਵਾਰ ਉਹ 16 ਸੀ, ਇਸ ਵਾਰ 58 ਸੀ। ਇਹਦੇ ਪਿੱਛੇ ਵੀ ਇੱਕ ਤਰਕ ਦਿੱਤਾ ਜਾਂਦਾ ਹੈ ਕਿ ਦਰਅਸਲ ਜ਼ਿਆਦਾ ਸੀਟਾਂ ਜਿੱਤੀਆਂ ਆਮ ਆਦਮੀ ਪਾਰਟੀ ਨੇ, ਜ਼ਿਆਦੀਆਂ ਸੀਟਾਂ ਜਿੱਤਣ ਵਾਲੇ ਇੱਧਰੋਂ ਉੱਧਰੋਂ ਵੀ ਆਏ ਆ। ਵਿਰੋਧੀ ਧਿਰ ਦੇ ਦੌਰਾਨ ਜਦੋਂ ਦੂਸਰੀ ਸਰਕਾਰ ਹੁੰਦੀ ਤਾਂ ਪਰਚੇ ਹੋਏ ਨੇ, ਪਰ ਇਹ ਗਿਣਤੀ ਬਹੁਤ ਜ਼ਿਆਦਾ ਹੈ। 58 ਟੋਟਲ ਦਾਗੀ ਹੈ। ਦਾਗੀ ਮੀਨ ਜਿਨ੍ਹਾਂ ਤੇ ਕੋਈ ਨਾ ਕੋਈ ਕੇਸ ਹੈ। ਦਾਗੀ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਜ਼ਾ ਯਾਫਤਾ ਹੋ ਚੁੱਕੇ ਹੈ, ਐਸਾ ਨਹੀਂ ਹੈ। ਦਾਗੀ ਦੀ ਪਰਿਭਾਸ਼ਾ ਵੀ ਇੱਕ ਜ਼ਰੂਰ ਉਹਦੀ ਤੈਅ ਹੋਣੀ ਚਾਹੀਦੀ ਹੈ। ਦੂਸਰੇ ਪਾਸੇ ਇਕੱਲੇ ਆਮ ਆਦਮੀ ਪਾਰਟੀ ਦੇ 52 ਨੇ। ਪਰ ਇਸ ਤੋਂ ਵੱਡੀ ਗੱਲ ਇਹ ਹੋਈ ਕਿ ਜਿਹੜੇ ਕਰੋੜੀ ਮੱਲ ਵਿਧਾਇਕ ਹੁੰਦੇ, ਜਿਨ੍ਹਾਂ ਨੂੰ ਆਪਾਂ ਕਰੋੜਪਤੀ ਆਨੇ ਆ, ਉਹ ਜਿਹੜੇ ਕਰੋੜਪਤੀ ਪਿਛਲੀ ਵਿਧਾਨ ਸਭਾ ਚ 95 ਸਨ, ਇਸ ਵਾਰੀ ਉਹਨਾਂ ਦੀ ਗਿਣਤੀ ਘਟ ਕੇ 87 ਰਹਿ ਗਈ। ਮਤਲਬ ਅੱਗੇ ਜੇ ਤੁਸੀਂ ਦੇਖੋਗੇ ਤਾਂ ਮੀਟਰ ਤਾਂ ਨੂੰ ਜਾ ਰਿਹਾ ਸੀ, ਇਹ ਪਹਿਲੀ ਮਰਤਬਾ ਹੋਇਆ ਕਿ ਮੀਟਰ ਹੇਠਾਂ ਨੂੰ ਆ ਗਿਆ। ਉਹਦਾ ਕਾਰਨ ਇਹੀ ਕਿ ਆਮ ਆਦਮੀ ਪਾਰਟੀ ਦੇ ਕਈ ਐਸੇ ਉਮੀਦਵਾਰ ਜਿੱਤੇ ਜਿਹੜੇ ਕਿ ਬਹੁਤ ਗਰੀਬ ਸਨ। ਜਿਵੇਂ ਤੁਸੀਂ ਦੇਖਿਆ ਨਰਿੰਦਰ ਕੌਰ ਭਰਾ ਜਿਹਾ ਕੁੜੀ 27 ਸਾਲ ਦੀ, ਉਹਦੀ ਜੇ ਤੁਸੀਂ ਪ੍ਰਾਪਰਟੀ ਦੇਖੋਗੇ ਤਾਂ 24,000 ਰੁਪਏ ਦੀ ਹੈ ਮਹਿਜ਼। ਜੇ ਚੰਨੀ ਨੂੰ ਹਰਾਉਣ ਵਾਲੇ ਉਗੋ ਕੋਈ ਨੂੰ ਦੇਖੋਗੇ ਤਾਂ ਉਹਦੀ ਪ੍ਰਾਪਰਟੀ ਮਹਿਜ਼ 44,000। ਸੋ ਇਸ ਕਰਕੇ ਇਹ ਸਾਰਾ ਕੁਛ ਹੈ ਜਿਹੜਾ ਥੋੜਾ ਐਤਕੀ ਹੇਠਾਂ ਆਇਆ। ਔਰ ਜਿਹੜੇ 87 ਨੇ, ਜਿਹੜੀ ਦਿਲਚਸਪ ਗੱਲ ਆ, ਜਿਹੜੇ 87 ਕਰੋੜਪਤੀ ਰਹਿ ਵੀ ਗਏ ਨੇ, ਉਹਨਾਂ ਚੋਂ ਕੱਲੇ 17 ਤਾਂ ਕਾਂਗਰਸ ਦੇ, 18 ਟੋਟਲ ਜਿੱਤੇ ਆ, 17 ਉਹਨਾਂ ਦੇ ਜਿਹੜੇ ਆ ਵਿੱਚ ਕਰੋੜਪਤੀ ਆ। ਤਾਂ ਬਹਰਹਾਲ ਜਿਹੜੀ ਐਵਰੇਜ ਪ੍ਰਾਪਰਟੀ ਹੁੰਦੀ ਆ ਵਿਧਾਇਕਾਂ ਦੀ ਉਹ ਵੀ ਘਟ ਗਈ। 2017 ਚ ਇਹ ਜਿਹੜੀ ਸੀਗੀ ਇਹ 11.78 ਕਰੋੜ, ਮਤਲਬ ਕਿ 11 ਕਰੋੜ 78 ਲੱਖ ਦੀ ਸੀ, ਜਦ ਕਿ ਇਸ ਮਰਤਬਾ ਉਹ ਰਹਿ ਗਈ ਤਕਰੀਬਨ 10.5 ਕਰੋੜ, ਉਹ ਵੀ ਘਟ ਗਈ। ਸਭ ਤੋਂ ਵੱਡੀ ਗੱਲ ਜਿਹੜੀ ਸੀ ਉਹ ਬੀਬੀਆਂ ਦੇ ਪੱਖ ਤੋਂ ਸੀ, ਕਿਉਂਕਿ ਇਹ ਵੀ ਇੱਕ ਸਾਡਾ ਮੰਨਣਾ ਹੈ ਕਿ ਬੀਬੀਆਂ ਦੀ ਜਦ ਤੱਕ ਹਿੱਸੇਦਾਰੀ ਨਹੀਂ ਹੁੰਦੀ ਕਿਸੇ ਵੀ ਖੇਤਰ ਦੇ ਵਿੱਚ ਤਾਂ ਅਸੀਂ ਪੂਰਨ ਤੌਰ ਤੇ ਸਫਲਤਾ ਹਾਸਲ ਨਹੀਂ ਕਰ ਸਕਦੇ। ਤਾਂ ਇਸ ਵਾਰੀ ਬੀਬੀਆਂ ਦੀ ਵੀ ਭਰਪੂਰ ਹਾਜ਼ਰੀ ਦੇ ਝਲਕਾਰੇ ਤੁਹਾਨੂੰ ਉੱਥੇ ਪੈਣਗੇ। 13 ਬੀਬੀਆਂ ਚੁਣ ਕੇ ਗਈਆਂ, ਉਹਨਾਂ ਦੇ ਵਿੱਚ ਵੀ ਨੌਜਵਾਨ ਬੀਬੀਆਂ ਨੇ, ਪਰ ਉਹਨਾਂ ਦੇ ਵਿੱਚ ਵੀ ਬਹੁਤ ਪੜ੍ਹੀਆਂ ਲਿਖੀਆਂ ਬੀਬੀਆਂ ਨੇ। ਤੇ 13 ਦੇ ਵਿੱਚੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੀ ਨਰਿੰਦਰ ਕੌਰ ਭਰਾਜ ਮਹਿਜ਼ 27 ਸਾਲ ਦੀ ਹੈ, ਜਦਕਿ ਉਹਦੀ ਵੀ ਪੜ੍ਹਾਈ ਬਹੁਤ ਜ਼ਿਆਦਾ ਹੈ। ਤੋ ਇਹ ਤਾਂ ਸਭ ਕੁਝ ਸਾਫ਼ ਹੋ ਗਿਆ ਕਿ ਇਸ ਵਾਰੀ ਬਹੁਤ ਪੜ੍ਹੇ ਲਿਖੇ ਯੰਗ ਬੀਬੀਆਂ, ਇਹ ਸਾਰਾ ਕੁਝ ਜਿਹੜਾ ਉਹ ਸਦਨ 'ਚ ਸਾਨੂੰ ਵੇਖਣ ਨੂੰ ਮਿਲੇਗਾ। ਜੇ ਪੜ੍ਹੇ ਲਿਖਿਆਂ ਦੀ ਗੱਲ ਕਰੀਏ, ਦਰਜਨ ਦੇ ਕਰੀਬ ਵਕੀਲ ਨੇ, ਦਰਜਨ ਦੇ ਕਰੀਬ ਡਾਕਟਰ ਨੇ, 2 ਇੰਜੀਨੀਅਰ ਨੇ, ਆਕਸਫੋਰਡ ਤੋਂ ਲੈ ਕੇ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਨ ਵਾਲੇ ਇਸ ਵਾਰੀ ਤੁਹਾਨੂੰ ਉੱਥੇ ਸਦਨ 'ਚ ਵਿਖਾਈ ਦੇਣਗੇ। ਪ੍ਰਿੰਸੀਪਲ ਬੁੱਧ ਰਾਮ ਜੀ, ਜਿਨ੍ਹਾਂ ਦੇ ਕੋਲ 4 ਪੋਸਟ ਗ੍ਰੈਜੂਏਟ ਡਿਗਰੀਆਂ ਨੇ। ਸੋ ਵਿਧਾਨ ਸਭਾ ਵਿਲੱਖਣ ਹੈ ਇਸ ਵਾਰੀ, ਜੋ ਅਸੀਂ ਚਾਹੁੰਦੇ ਸੀ ਕਿ ਜਿਸ ਤਰ੍ਹਾਂ ਦੀ ਕੰਪੋਜੀਸ਼ਨ ਉੱਥੇ ਬਣੇ, ਯੰਗ ਵੀ ਹੈਗੇ ਨੇ, ਕੁਛ ਉਮਰ ਦਰਾਜ਼ ਤਜਰਬੇਕਾਰ ਵੀ ਹੈਗੇ ਨੇ, ਸਾਰਾ ਕੁਝ ਹੈ ਉੱਥੇ, ਹਰੇਕ ਰੰਗ ਮਿਲ ਜਾਏਗਾ। ਤਾਂ ਰੰਗ ਇਹ ਆ ਕਿ ਹੁਣ ਕੀ ਭਗਵੰਤ ਮਾਨ ਦੀ ਇਹ ਜਿਹੜੀ ਟੀਮ ਹੈ ਜਾਂ ਜਿਹੜੇ ਇਹ ਸਦਨ ਦੇ ਵਿਧਾਇਕ ਆ, ਅੱਛਾ ਪਰਫਾਰਮ ਕਰ ਪਾਉਣਗੇ? ਜੇ ਉਹ ਕਰ ਪਾਉਂਦੇ ਆ ਤਾਂ ਮੇਰੇ ਖਿਆਲ ਦੇ ਨਾਲ ਦੇਖੋ ਪੰਜਾਬੀਆਂ ਦੇ ਸਿਰ ਤੇ ਜਿਹੜਾ ਉਲਾਂਭਾ ਸੀ ਉਹ ਲੈ ਜਾਏਗਾ। ਵੈਸੇ ਪੰਜਾਬੀਆਂ ਨੇ ਉਲਾਂਭਾ ਲਾ ਦਿੱਤਾ ਕਿ ਕਿਹੋ ਜਿਹੇ ਲੋਕ ਚੁਣਨੇ ਚਾਹੀਦੇ ਆ। ਇਸ ਵਾਰੀ ਉਹਨਾਂ ਨੇ ਕਮ ਸੇ ਕਮ ਉਹਨਾਂ ਧਾਰਨਾਵਾਂ ਨੂੰ, ਉਹਨਾਂ ਮਿੱਥਾਂ ਨੂੰ ਤੋੜਿਆ ਕਿ ਫਲਾਣੀ ਪਾਰਟੀ ਦੇ ਬੰਦੇ ਨੂੰ ਜਿਤਾ ਦਿਓ, ਢਮਕਾਣੇ ਨੂੰ ਜਿਤਾ ਦਿਓ। ਇਸ ਵਾਰੀ ਇਹ ਸਾਰਾ ਕੁਝ ਨਹੀਂ ਚੱਲਿਆ, ਚੇਂਜ ਦੇ ਰੂਪ ਚ ਸਾਡੇ ਸਾਹਮਣੇ ਆ। ਕਿ ਗਵਰਨਮੈਂਟ ਵੀ ਚੇਂਜ ਲੈ ਕੇ ਆਏਗੀ, ਇਹ ਵੱਡਾ ਸਵਾਲ ਹੈ। ਹਾਲਾਂਕਿ ਹਾਲੇ ਉਹ ਸ਼ੁਰੂਆਤੀ ਸਟੇਜ ਤੇ ਨੇ, ਆਪਾਂ ਕੁਝ ਬਹੁਤਾ ਨਹੀਂ ਕਹਾਂਗੇ ਉਹਨਾਂ ਬਾਰੇ, ਸਮਾਂ ਦੇਣਾ ਚਾਹੀਦਾ, ਸਮਾਂ ਦੇਣਾ ਬਣਦਾ। ਪਰ ਜੋ ਇੱਛਾ ਸੀ, ਚਾਹੇ ਉਹ NRIs ਹੋਣ ਚਾਹੇ ਸਾਡੇ ਵਰਗੇ ਹੋਣ, ਤਾਂ ਪੰਜਾਬੀ ਵੋਟਰ ਨੇ ਉਹ ਇੱਛਾ ਦੀ ਪੂਰਤੀ ਜ਼ਰੂਰ ਕੀਤੀ ਹੈ ਇਸ ਮਰਤਬਾ। ਇਸ ਵਿੱਚ ਜੀ ਕੋਈ ਸ਼ੱਕ ਨਹੀਂ ਹੈ ਕਿ ਨੰਬਰ ਲੱਗਾ, ਨੰਬਰ ਮੈਨੂੰ ਤਾਂ ਅਮਰੀਕਾ ਤੋਂ ਵੀ ਅੱਗੇ ਲੱਗਦੇ ਆ। ਅੱਗੇ ਗੱਲ ਕਰਦੇ ਹੈਗੇ ਆ ਅਕਾਲੀ ਦਲ ਬਾਦਲ ਦੀ। ਇੱਕ ਤਾਂ ਇਹਨਾਂ ਦਾ ਬੁਰਾ ਵਕਤ ਆ, ਉਹ ਇਹਨਾਂ ਦਾ ਪਿੱਛਾ ਨਹੀਂ ਛੱਡ ਰਿਹਾ। ਦੂਜੇ ਪਾਸੇ ਸੁਖਬੀਰ ਬਾਦਲ ਆ, ਉਹ ਪ੍ਰਧਾਨਗੀ ਨਹੀਂ ਛੱਡ ਰਿਹਾ। ਦੇਖੋ ਗੱਲ ਇਹ ਆ ਕਿ ਉਹ ਪ੍ਰਧਾਨਗੀ ਨਹੀਂ ਛੱਡ ਰਹੇ
ਤੇ ਬੁਰਾ ਵਕਤ ਉਹਨਾਂ ਦਾ ਖੜਾ ਨਹੀਂ ਛੱਡ ਰਿਹਾ। ਇਹ ਤੇ ਫਿਰ ਇਸੇ ਤਰ੍ਹਾਂ ਹੀ ਹੈ ਨਾ ਕਿ ਸ਼ਾਇਦ ਬੁਰਾ ਵਕਤ ਸੁਖਬੀਰ ਸਿੰਘ ਬਾਦਲ ਕਰਕੇ ਹੀ ਹੈ, ਅਕਾਲੀ ਦਲ ਬਾਦਲ ਦਾ, ਕਿਉਂਕਿ ਮੇਨ ਲੀਡਰਸ਼ਿਪ ਦੇ ਕਰਤਾ ਧਰਤਾ ਉਹ ਨੇ ਭਾਈ, ਉਹਨਾਂ ਨੇ ਸਾਰੇ ਫੈਸਲੇ ਲੈਣੇ ਨੇ। ਤਾਂ ਹੁਣ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਵੇ ਕਿ ਇਲੈਕਸ਼ਨ ਦਰ ਇਲੈਕਸ਼ਨ ਤੁਸੀਂ ਹਾਰਦੇ ਜਾਵੋ, ਜਦੋਂ ਵੀ ਕੋਈ ਮੰਥਨ ਚਿੰਤਨ ਤੁਸੀਂ ਕਰਦੇ ਹੋ, ਉਸ ਟਾਈਮ ਜਿਹੜੇ ਤੁਹਾਡੇ ਬਣਾਏ ਅਹੁਦੇਦਾਰ ਆ, ਉਹੀ ਕੋਰ ਕਮੇਟੀ 'ਚ ਵੀ ਇਹਨਾਂ ਦੇ ਆਪਣੇ ਬਿਠਾਏ ਲੋਕ ਆ, ਜਦ ਉਹ ਕੋਰ ਕਮੇਟੀ 'ਚ ਕਿਤੇ ਮਸਲਾ ਆਉਂਦਾ ਇਸ ਤਰ੍ਹਾਂ ਦਾ ਮਸਾਇਲ ਬਣਦਾ ਆ, ਤਾਂ ਉੱਥੇ ਫਿਰ ਉਹ ਜਵਾਬਦੇਹੀ ਦੀ ਥਾਂ ਤੇ ਉਹ ਇੱਕ ਮਤਾ ਪਾ ਦਿੰਦੇ ਨੇ ਕਿ ਇਹ ਬਹੁਤ ਦਲੇਰ ਨੇ ਪ੍ਰਧਾਨ ਜੀ, ਇਹ ਅਗਵਾਈ ਜਾਰੀ ਰੱਖਣ। ਤਾਂ ਫਿਰ ਕੀ ਕੀਤਾ ਜਾ ਸਕਦਾ ਹੈ? ਮਤਲਬ ਕਿ ਉਹ ਲੀਡਰ ਵੀ ਚਾਹੁੰਦੇ ਨੇ, ਔਰ ਇਹਨਾਂ ਨੂੰ ਪਤਾ ਹੈ, ਮੈਂ ਤੁਹਾਨੂੰ ਇੱਕ ਸਾਫ਼ ਸਪਸ਼ਟ ਗੱਲ ਦੱਸ ਦੇਵਾਂ ਕਿ ਇਹਨਾਂ ਨੂੰ ਪਤਾ ਹੈ ਕਿ ਜੇ ਇੱਕ ਵਾਰੀ ਪ੍ਰਧਾਨਗੀ ਜਾਂ ਜਿਹੜੀ ਵਾਗਡੋਰ ਹੈ ਉਹ ਸਾਡੇ ਹੱਥ ਚੋਂ ਚੱਲ ਗਈ, ਫਿਰ ਬੜਾ ਮੁਸ਼ਕਲ ਹੋ ਜਾਏਗਾ, ਫਿਰ ਬਹੁਤ ਮੁਸ਼ਕਲ ਹੋ ਜਾਏਗਾ। ਬਾਦਲ ਫੈਮਿਲੀ ਟੋਟਲੀ ਕਹਿ ਲਓ ਕਿ ਕਮਾਂਡ ਗਵਾ ਬੈਠੇਗੀ, ਔਰ ਹੋ ਸਕਦਾ ਹੈ ਕਿ ਰਾਜਨੀਤਿਕ ਹਾਸ਼ੀਏ ਤੇ ਵੀ ਚੱਲ ਜਾਵੇ। ਸੋ ਇਸ ਕਰਕੇ ਇਹਨਾਂ ਦਾ ਆਪਣਾ ਭਾਈ ਕੰਮ ਕਰਨ ਦਾ ਹੁਣ ਢੰਗ ਆ ਕਿ ਕਿਸੇ ਤਰੀਕੇ ਦੇ ਨਾਲ ਇਹ ਪਕੜ ਬਣਾਈ ਰੱਖੀ ਹੈ। ਹਾਲ ਦੀ ਘੜੀ ਸੱਤਾ ਬਹੁਤ ਦੂਰ ਹੈ, ਵਿਰੋਧੀ ਧਿਰ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੋਏਗੀ, ਫਿਰ ਉਹ ਗਾਂ ਅਗਲਾ ਸਮਾਂ ਨਿਰਧਾਰਿਤ ਕਰੇਗੀ। ਤਾਂ ਬਹਰਹਾਲ ਤਾਂ ਇਹੀ ਕੋਸ਼ਿਸ਼ ਆ। ਤਾਂ ਇਸ ਕੋਸ਼ਿਸ਼ ਦਾ ਹੀ ਸਿੱਟਾ ਹੈ ਤੁਹਾਡੇ ਸਾਹਮਣੇ ਕਿ ਦਿੱਲੀ ਕਮੇਟੀ ਦੇ ਵਿੱਚ ਬਹੁਤ ਵੱਡੀ ਬਗਾਵਤ ਹੋ ਗਈ, ਔਰ ਇਹਨਾਂ ਦੇ ਚੁਣੇ ਬੰਦਿਆਂ ਨੇ ਆਪਣਾ ਉੱਥੇ ਦਲ ਬਣਾ ਲਿਆ। ਮੇਰੇ ਖਿਆਲ ਦੇ ਨਾਲ ਉੱਥੇ ਕਮੇਟੀ ਤੇ ਜਿਹੜੀ ਮਤਲਬ ਕਿ ਇਹਨਾਂ ਦੀ ਸੀਗੀ ਜੋ ਵੀ ਕਾਰਵਾਈ ਉੱਥੇ ਚੱਲਦੀ ਸੀ ਕਾਰਜਕਾਰੀ ਦੇ ਵਿੱਚ, ਉਹ ਜੋ ਕਾਰਜਕਾਰੀ ਇਹਨਾਂ ਦੇ ਕੋਲ ਸੀ ਮੇਰੇ ਖਿਆਲ ਦੇ ਨਾਲ ਉਹ ਰਹਿ ਗਈ ਨਹੀਂ। ਤਾਂ ਉਹਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਗੇਮ ਲਾ ਗਿਆ। ਅੱਛਾ, ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਸਰੂਪ ਚੰਦ ਸਿੰਗਲਾ ਵਰਗਾ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਟੀਮ ਦਾ ਅਹਿਮ ਬੰਦਾ ਸੀਗਾ, ਉਹ ਇਹ ਦੋਸ਼ ਲਾ ਕੇ ਨਿਕਲ ਗਿਆ ਪਾਰਟੀ ਦੇ ਵਿੱਚੋਂ। ਬਹੁਤ ਕੰਮ ਕੀਤਾ ਉਹਨੇ ਬਠਿੰਡਾ ਸ਼ਹਿਰੀ ਤੋਂ, ਇਹ ਕਹਿ ਕੇ ਨਿਕਲ ਗਿਆ ਕਿ ਇਹ ਬਾਦਲ ਫੈਮਿਲੀ ਆਪਸ ਦੇ ਵਿੱਚ ਰਲੀ ਹੈ, ਕਿ ਮਨਪ੍ਰੀਤ ਬਾਦਲ ਵਾਸਤੇ ਉਹਨਾਂ ਲੀਡਰਾਂ ਨੇ ਆ ਕੇ ਵੋਟਾਂ ਮੰਗੀਆਂ ਜਿਹੜੇ ਲੰਬੀ ਚ ਪ੍ਰਕਾਸ਼ ਸਿੰਘ ਬਾਦਲ ਵਾਸਤੇ ਮੰਗਦੇ ਸਨ ਤੇ ਗਿੱਦੜਵਾਹਾ ਦੇ ਵਿੱਚ ਡਿੰਪੀ ਵਾਸਤੇ ਮੰਗਦੇ ਸਨ। ਮਤਲਬ ਕਿ ਮਨਪ੍ਰੀਤ ਬਾਦਲ ਵਾਸਤੇ ਡਾਇਰੈਕਟਲੀ ਵੋਟਾਂ ਮੰਗੀਆਂ ਗਈਆਂ, ਮੀਟਿੰਗਾਂ ਕਰਵਾਈਆਂ ਗਈਆਂ, ਫੋਨ ਕਰਵਾਏ ਗਏ ਕਿ ਨਹੀਂ ਨਹੀਂ ਜੀ ਉੱਤੋਂ ਇਹ ਹੁਕਮ ਹੋਇਆ। ਔਰ ਖੁਦ ਸਰੂਪ ਚੰਦ ਸਿੰਗਲਾ ਦੇ ਨਾਲ ਮੈਂ ਇੰਟਰਵਿਊ ਕਰ ਰਿਹਾ ਸੀਗਾ ਤਾਂ ਉਹਨਾਂ ਨੇ ਕਿਹਾ, ਉਹਨਾਂ ਨੇ ਆਖਿਆ ਕਿ ਦੇਖੋ ਗੱਲ ਇਹ ਆ ਕਿ ਬਈ ਮੈਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਤੇ ਉਹਨਾਂ ਨੇ ਅੱਗੋਂ ਇਹੀ ਜਵਾਬ ਦਿੱਤਾ ਕਿ ਨਹੀਂ ਜੀ ਉਹਨਾਂ ਨੇ ਬਹੁਤ ਕੁਛ ਕੀਤਾ ਹੈ। ਸੋ ਆਹ ਚੀਜ਼ਾਂ ਜਿਹੜੀਆਂ ਬਾਹਰ ਨਿਕਲ ਰਹੀਆਂ ਨੇ ਭਾਈ। ਹੁਣ ਇਸ ਕਰਕੇ ਇਹ ਸੁਖਬੀਰ ਸਿੰਘ ਬਾਦਲ ਨੇ ਵੇਖਣਾ ਕਿ ਕੀ ਭਾਈ ਪ੍ਰਧਾਨਗੀ ਜ਼ਰੂਰੀ ਹੈ ਜਾਂ ਅਕਾਲੀ ਦਲ ਬਾਦਲ ਜ਼ਰੂਰੀ, ਤੇ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਚੀਜ਼ ਨੂੰ ਦੇਖ ਰਹੇ, ਉਹ ਹਾਲ ਦੀ ਘੜੀ ਪ੍ਰਧਾਨਗੀ ਨੂੰ ਦੇਖ ਰਿਹਾ। ਔਰ ਸੱਚ ਜਾਣੋ ਇਹਨਾਂ ਦਾ ਕਾਡਰ ਵੀ ਬੜਾ ਮਾਯੂਸ ਜੇ। ਉਹ ਮੇਰਾ ਇੱਕ ਮਿੱਤਰ ਸੀਗਾ, ਉਹ ਇਨੋਵਾ ਖਿੱਚੀ ਜਾਂਦਾ ਸੀ ਕਾਲੀ ਚ, ਤੇ ਮੈਨੂੰ ਹਕੀਕਤ ਗੱਲ ਦੱਸਦਾ, ਤੇ ਉਹ ਵੈਸੇ ਵਿਚਾਰਾ ਸਦਮੇ ਚ ਪਹੁੰਚਿਆ ਹੋਇਆ ਸੀਗਾ 4-5 ਦਿਨ ਤੋਂ। ਮੈਂ ਕਿਹਾ ਕਿੱਧਰ? ਕਹਿੰਦਾ ਹੁਣ ਸਰੋਂ ਫੁੱਲੀ ਪੱਗ ਮੈਂ ਵੀ ਲੈਣ ਚੱਲਿਆ ਬਾਜ਼ਾਰ। ਤਾਂ ਮਾਯੂਸ ਕਿੰਨਾ ਕੱਢ ਰਿਹਾ। ਉਹ ਕਹਿੰਦੇ ਬਸ ਗਏ ਯਾਰ, ਹੁਣ ਸਾਡੀ ਵਾਪਸੀ ਨਹੀਂ ਹੋ ਸਕਦੀ। ਤਾਂ ਜਦੋਂ ਤੁਹਾਡਾ ਕਾਡਰ ਇੰਨਾ ਮਾਯੂਸ ਹੋ ਗਿਆ, ਉਹ ਇੱਕ ਤੀਸਰਾ ਚੈਲੰਜ ਹੈ ਤੁਹਾਡੇ ਸਾਹਮਣੇ। ਪਹਿਲਾ ਚੈਲੰਜ ਕਿ ਐਸਜੀਪੀਸੀ ਜਾਂ ਦਿੱਲੀ ਵਾਲੀ ਕਮੇਟੀ ਕਿਸ ਤਰ੍ਹਾਂ ਬਚਾਓਗੇ। ਸੈਕੰਡ ਕਿ ਰਿਵਾਈਵਲ ਕਿਸ ਤਰ੍ਹਾਂ ਹੋਏਗਾ ਅਕਾਲੀ ਦਲ ਬਾਦਲ ਦਾ, ਜਿਸਨੇ ਬਹੁਤ ਲੰਬੇ ਸਮੇਂ ਤੱਕ ਪੰਜਾਬੀ ਰਾਜਨੀਤੀ ਤੇ ਪਕੜ ਰੱਖੀ। ਤੀਸਰਾ ਕਿ ਜੋ ਕਾਡਰ ਤੁਹਾਡੇ ਲਈ ਜਿੰਦ ਜਾਨ ਦਿੰਦਾ ਹੈ, ਤੁਹਾਡੇ ਲਈ ਸਰਮਾਇਆ ਵਾਰਦਾ ਹੈ, ਤੁਹਾਡੇ ਲਈ ਆਪਣਾ ਟਾਈਮ ਵਾਰਦਾ ਹੈ, ਉਹ ਜੋ ਇੱਕ ਸਦਮੇ 'ਚ ਚਲੇ ਗਿਆ, ਇੱਕ ਬੇਆਸਾ ਹੋ ਗਿਆ, ਨਿਰਾਸ਼ਾ ਹੋ ਗਿਆ, ਉਸਨੂੰ ਕਿਵੇਂ, ਉਹਦਾ ਮੋਰਾਲ ਜਿਹੜਾ ਉਹ ਕਿਵੇਂ ਤੁਸੀਂ ਚੱਕੋਗੇ? ਇਹ ਬੜੇ ਵੱਡੇ ਚੈਲੰਜ ਨੇ। ਜੇ ਪ੍ਰਧਾਨਗੀ ਦੇ ਅਹੁਦੇ ਤੇ ਰਹਿੰਦੇ ਆ ਸੁਖਬੀਰ ਸਿੰਘ ਬਾਦਲ, ਚਲੋ ਉਹਨਾਂ ਦੀ ਮਰਜ਼ੀ ਹੈ ਛੱਡਣ ਜਾਂ ਰੱਖਣ, ਪਰ ਜੇ ਉਹ ਰਹਿੰਦੇ ਨੇ ਇਹ ਸਾਰੇ ਚੈਲੰਜ ਉਹ ਨਜਿੱਠਣਗੇ ਕਿਸ ਤਰ੍ਹਾਂ? ਇਹ ਇੱਕ ਵੱਖਰਾ ਹੋਰ ਚੈਲੰਜ ਹੈ ਉਹਨਾਂ ਵਾਸਤੇ। ਜੀ ਜੀ ਬਿਲਕੁਲ। ਚਲੋ ਦੇਖਦੇ ਹਾਂ ਆਉਣ ਵਾਲੇ ਟਾਈਮ 'ਚ ਕੁਝ ਕਰਦੇ ਜਾਂ ਨਹੀਂ ਕਰਦੇ। ਅੱਗੇ ਕੁਲਜੀਤ ਸਿੰਘ ਢੱਟ ਦੇ ਪਰਿਵਾਰ ਨੇ ਮੁੜ ਨਿਆਂ ਮੰਗਿਆ। ਹਾਂਜੀ, ਬੀਤੇ ਦਿਨੀ ਉਹਨਾਂ ਨੇ ਫਿਰ ਪੀਸੀ ਕੀਤੀ ਸੀਗੀ ਤੇ ਜਿਹਦੇ ਵਿੱਚ ਉਹਨਾਂ ਨੇ ਨਿਆਂ ਮੰਗਿਆ, ਔਰ ਨਿਆਂ ਪ੍ਰਣਾਲੀ ਤੇ ਵੀ ਸਵਾਲ ਚੁੱਕੇ ਨੇ। ਨਿਆਂ ਪ੍ਰਣਾਲੀ ਤੇ ਸਵਾਲ ਉਹਨਾਂ ਨੇ ਇਸ ਤਰ੍ਹਾਂ ਚੁੱਕੇ ਨੇ ਕਿ ਜੇ ਦੇਖੋ ਨਿਆਂ ਪ੍ਰਣਾਲੀ ਵੱਲੋਂ ਦਿੱਤੀ ਸਜ਼ਾ ਨੂੰ ਸਰਕਾਰਾਂ ਨੇ ਤੋੜ ਦੇਣਾ ਆ, ਤਾਂ ਫਿਰ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ। ਬਹੁਤ ਵੱਡੀ ਗੱਲ ਕਹੀ ਆ ਕਿ ਨਿਆਂ ਪ੍ਰਣਾਲੀ ਹੈ ਜਿਹੜੀ ਉਹ ਤਾਂ ਹੀ ਬਚੇਗੀ ਜੇਕਰ ਸਰਕਾਰਾਂ ਉਹਦੇ ਫੈਸਲੇ ਦਾ ਸਨਮਾਨ ਕਰਨਗੀਆਂ। ਮਾਮਲਾ ਤੁਹਾਨੂੰ ਪਤਾ ਹੀ ਹੈ ਕੁਲਜੀਤ ਸਿੰਘ ਢੱਟ ਹੋਰਾਂ ਦਾ ਕਿ 1999 ਚ ਚੱਕਿਆ ਗਿਆ ਇਹਨਾਂ ਨੂੰ, ਫਿਰ
ਫੇਕ ਇਨਕਾਊਂਟਰ ਦੇ ਵਿੱਚ ਜਿਹੜਾ ਖਪਾ ਦਿੱਤਾ ਗਿਆ। ਫਿਰ 90 ਚ ਇੱਕ ਕਮਿਸ਼ਨ ਬਣਦਾ ਹੈ, 93 ਚ ਉਹਦੀ ਰਿਪੋਰਟ ਆਉਂਦੀ ਹੈ, ਫਿਰ 14 ਚ ਜਾ ਕੇ ਕਨਵਿਕਸ਼ਨ ਹੁੰਦੀ ਹੈ ਮਹਿਜ਼ 5 ਸਾਲ ਦੀ ਦੋਸ਼ੀਆਂ ਨੂੰ। ਉਹਦੇ ਚ ਉਸ ਸਮੇਂ ਦਾ SP ਆਪਰੇਸ਼ਨ ਬਸਰਾ ਸੀਗਾ, ਔਰ ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਕੁਝ ਹੋਰ ਪੁਲਿਸੀਏ ਸੀਗੇ। ਤਾਂ 5 ਸਾਲ ਦੀ ਕਨਵਿਕਸ਼ਨ ਨੂੰ ਜਿਹੜੇ ਅਮਰਿੰਦਰ ਸਿੰਘ ਪਿਛਲੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਰੱਦ ਕਰ ਦਿੱਤਾ ਸੀ। ਮਹਿਜ਼ 6 ਮਹੀਨਿਆਂ ਬਾਅਦ ਜਿਹੜਾ ਉਹ ਬਸਰਾ ਸੀਗਾ ਉਹ ਬਾਹਰ ਆ ਜਾਂਦਾ ਹੈ। ਸੋ ਪਹਿਲੀ ਗੱਲ ਤੇ ਇਹ ਹੈ ਕਿ ਸਜ਼ਾ ਬੜੀ ਘੱਟ, ਕਿਉਂਕਿ ਦੇਖੋ ਜਿਹੜੇ ਫੇਕ ਇਨਕਾਊਂਟਰ ਹੋਏ ਆ ਪੰਜਾਬ ਦੀ ਧਰਤੀ ਤੇ, ਉਹਦੇ ਚ ਹੁਣ ਦੂਸਰੀ ਤਰਾਸਦੀ ਜਿਹੜੀ ਆ ਉਹ ਇਹ ਆ ਕਿ ਕਤਲ ਦੇ ਮਾਮਲੇ ਚ ਤੇ ਸਜ਼ਾ ਕਿਸੇ ਨੂੰ ਹੁੰਦੀ ਨਹੀਂ, ਕਿਉਂਕਿ ਲਾਸ਼ਾਂ ਹੀ ਨਹੀਂ ਲੱਭੀਆਂ, ਪੋਸਟਮਾਰਟਮ ਹੀ ਨਹੀਂ ਹੋਏ। ਉਹ ਅਗਵਾ ਦਾ ਮਾਮਲਾ ਚੱਲਦਾ ਤੇ ਅਗਵਾ ਦੇ ਮਾਮਲੇ ਚ ਵੀ ਪੂਰੀ ਸਜ਼ਾ ਨਾ ਮਿਲੇ ਤੇ ਇਨਸਾਫ ਦੀ ਤੋਹੀਨ ਹੈ ਆ, ਮਾਫ ਕਰਨਾ। ਕਿ ਘੱਟੋ ਘੱਟ ਕੋਈ 7 ਸਾਲ ਕੋਈ 10 ਸਾਲ ਦੀ ਉਹ ਤੇ ਸਜ਼ਾ ਹੋਣੀ ਚਾਹੀਦੀ ਹੈ। ਔਰ ਦੂਜਾ ਹੈ ਕਿ ਸਜ਼ਾ ਦਾ ਸਨਮਾਨ ਹੋਣਾ ਚਾਹੀਦਾ ਜੋ ਅਦਾਲਤ ਨੇ ਦਿੱਤੀ ਹੈ। ਤੁਹਾਨੂੰ ਤੇ ਆਪਣੇ ਆਪ ਦੇ ਵਿੱਚ ਲਾਹਨਤ ਖੱਟਣੀ ਚਾਹੀਦੀ ਹੈ ਕਿ ਬਈ ਅਸੀਂ ਕਰ ਕੀ ਰਹੇ ਹਾਂ, ਕਿ ਜੇ ਕਿਸੇ ਪਰਿਵਾਰ ਦੇ ਜ਼ਖਮ ਤੇ ਕੋਈ ਮੱਲਮ ਮਾੜੀ ਮੋਟੀ ਇਨਸਾਫ ਲਾ ਰਿਹਾ ਹੈ ਤੇ ਤੁਸੀਂ ਉਹ ਵੀ ਚੁੱਕ ਕੇ ਪੂੰਝ ਰਹੇ ਹੋ। ਸੋ ਇਸ ਕਰਕੇ ਹੁਣ ਉਹਨਾਂ ਦੀ ਟੇਕ, ਉਹਨਾਂ ਦੀ ਆਸ ਉਸ ਮੁੱਖ ਮੰਤਰੀ ਤੇ ਜ਼ਰੂਰ ਆ ਕਿ ਜਿਹੜਾ ਉੱਥੇ ਜਾ ਕੇ ਖਟਕੜ ਕਲਾਂ ਦੇ ਵਿੱਚ ਉਸ ਭਗਤ ਸਿੰਘ ਦੀ ਜਗ੍ਹਾ ਤੇ ਸਹੁੰ ਚੁੱਕਦਾ ਆਪਣੇ ਅਹੁਦੇ ਦੀ, ਜਿਨ੍ਹਾਂ ਦੇ ਉਹ ਸਕੇ ਰਿਸ਼ਤੇਦਾਰ ਸਨ 60 ਸਾਲ। ਸੋ ਇਹ ਦੇਖਣਾ ਹੋਏਗਾ ਕਿ ਕੀ ਹੁੰਦਾ ਅੱਗੇ, ਪਰ ਕਾਫੀ ਨਿਰਾਸ਼ਤਾ ਹੈ ਪਰਿਵਾਰ ਦੇ ਵਿੱਚ, ਢੱਟ ਫੈਮਿਲੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਕਿਸ ਤਰ੍ਹਾਂ ਨਿਆਂ ਪ੍ਰਬੰਧ ਦੀਆਂ ਧੱਜੀਆਂ ਉਡਾ ਦਿੱਤੀਆਂ ਇਹਨਾਂ ਅਹੁਦੇਦਾਰਾਂ। ਧੱਜੀਆਂ ਵੀ ਇੱਕ ਨਹੀਂ, ਬਹੁਤ ਉਡਾਈਆਂ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਵੀ ਕਈ ਰਾਜ ਟੱਪ ਕੇ ਚਲਾਣ ਪੰਜਾਬ ਕਿਵੇਂ ਆ ਗਿਆ, ਇਹ ਤਾਂ ਬੜੀ ਕਮਾਲ ਦੀ ਗੱਲ। ਹਾਂਜੀ ਬਿਲਕੁਲ, ਮੈਂ ਵੀ ਜਦੋਂ ਇਹ ਖਬਰ ਪੜ੍ਹ ਰਿਹਾ ਸੀਗਾ ਤਾਂ ਵਾਕਿਆ ਹੈਰਾਨ ਹੋ ਗਿਆ ਕਿ ਦੱਸਦੇ ਆ ਕਿ ਕਿਸੇ ਦੀ ਕਾਰ ਘਰੇ ਹੀ ਖਲੋਤੀ ਹੈ। ਪੰਜਾਬ ਦੇ ਰਾਜਪੁਰਾ ਦੀ ਗੱਲ ਆ, ਪਟਿਆਲੇ ਦੇ ਕੋਲ ਜਿਹੜਾ ਰਾਜਪੁਰਾ ਹੈ, ਤੇ ਉਹਦੇ ਵਿੱਚ ਕੋਈ ਬਿਜ਼ਨਸਮੈਨ ਸੀਗਾ ਤੇ ਉਹਦੀ ਗੱਡੀ ਘਰੇ ਹੀ ਖਲੋਤੀ ਆ। ਗੱਡੀ ਘਰੇ ਖਲੋਤੀ ਆ ਪਰ ਮਹਾਰਾਸ਼ਟਰ ਦੇ ਥਾਣੇ ਦੇ ਵਿੱਚ ਚਲਾਨ ਕੱਟ ਜਾਂਦਾ ਉਹਦਾ। ਔਰ ਕਮਾਲ ਦੀ ਗੱਲ ਹੈ, ਉਹ ਕਹਿੰਦੇ ਕਿ ਮਹਾਰਾਸ਼ਟਰ ਮੈਂ ਕਦੇ ਗਿਆ ਹੀ ਨਹੀਂ ਹੈ। ਦੂਜੀ ਗੱਲ ਇਹ ਆ ਕਿ ਉਹ ਚਲਾਨ ਡਾਕ ਰਾਹੀਂ ਉਹਨਾਂ ਦੇ ਘਰੇ ਆ ਗਿਆ ਵਾ। ਉਹ ਹੁਣ ਹੈਰਾਨ ਨੇ ਕਿ ਇਹ ਮਾਮਲਾ ਯਾਰ ਕਿੱਧਰ ਨੂੰ ਤੁਰਿਆ ਜਾਂਦਾ। ਲੋਕ ਅਦਾਲਤ ਦੇ ਵਿੱਚ ਪੇਸ਼ ਹੋਣ ਦਾ ਉਹਨਾਂ ਨੂੰ ਨੋਟਿਸ ਆਇਆ ਪਿਆ ਔਰ ਉਹਦੇ ਵਿੱਚ ਉਹਨਾਂ ਦੀ ਗੱਡੀ ਦਾ ਨੰਬਰ ਜਿਹੜਾ ਹੈ ਉਹ ਦੇ ਕੇ ਕਿਹਾ ਗਿਆ ਕਿ 28 ਫਰਵਰੀ ਨੂੰ ਉਹਨਾਂ ਨੇ ਮਹਾਰਾਸ਼ਟਰ ਪੁਲਿਸ ਦੇ ਵੱਲੋਂ ਜੋ ਉਹਨਾਂ ਨੇ ਕੋਈ ਨਿਯਮ ਤੋੜਿਆ ਉਹਦਾ ਨੋਟਿਸ ਜਿਹੜਾ ਤੁਹਾਨੂੰ ਦਿੱਤਾ ਜਾਂਦਾ ਤੇ ਫਿਰ 12 ਮਾਰਚ 2022 ਨੂੰ ਆਖਿਆ ਕਿ ਲੋਕ ਅਦਾਲਤ 'ਚ ਪੇਸ਼ ਹੋ। ਸੋ ਇਹ ਕਮਾਲ ਦੀ ਇਹਨਾਂ ਦੀ ਪਹੁੰਚ ਹੈ। ਤੁਸੀਂ ਦੇਖੋ ਕਿ ਕਿਤੇ ਮੁਰਦੇ ਬੰਦਿਆਂ ਨੂੰ ਇਹ ਪੈਨਸ਼ਨਾਂ ਦੇਣ ਲੱਗ ਜਾਂਦੇ ਆ, ਕਿਤੇ ਜਿਉਂਦੇ ਬੰਦੇ ਜਿਹੜੇ ਉਹ ਅਦਾਲਤਾਂ ਦਾ ਕੁੰਡਾ ਖੜਕਾਉਂਦੇ ਕਿ ਅਸੀਂ ਜਿਉਂਦੇ ਹਾਲ ਦਵਾਈ, ਸਾਨੂੰ ਮੁਰਦਿਆਂ ਦੀ ਲਿਸਟ ਚੋਂ ਬਾਹਰ ਕੱਢੋ। ਕਿਤੇ ਗੱਡੀ ਘਰੇ ਖਲੋਤੀ ਆ, ਉਹਦਾ ਟੋਲ ਟੈਕਸ ਜਿਹੜਾ ਹੈ ਉਹ ਕੱਟਿਆ ਜਾ ਰਿਹਾ ਕਿ ਗੱਡੀ ਤੁਹਾਡੀ ਘੁੰਮੀ ਜਾ ਰਹੀ ਹੈ। ਔਰ ਕਿਤੇ ਇਹ ਜੱਗੋਂ ਤੇਰ ਵੀ ਹੈ ਕਿ ਗੱਡੀ ਗੈਰਾਜ ਦੇ ਵਿੱਚ ਖਲੋਤੀ ਆ ਤੇ ਮਹਾਰਾਸ਼ਟਰ ਦੇ ਵਿੱਚੋਂ ਚਲਾਨ ਆ ਗਿਆ ਕਿ ਤੁਹਾਡੀ ਗੱਡੀ ਬਈ ਇੱਥੇ ਨਿਯਮ ਤੋੜਦੀ। ਸੋ ਇਹ ਗੱਡੀ, ਉਹ ਇੱਕ ਫਿਲਮ ਹੈ, ਉਹਦੇ ਵਿੱਚ ਇਸ ਤਰ੍ਹਾਂ ਕਾਰ ਆਪਣੇ ਆਪ ਹੀ ਤੁਰੀ ਫਿਰਦੀ ਹੈ ਕਿ ਇਹ ਕਾਰ ਫਿਲਮਾਂ ਵਾਲੀ ਹੈ। ਦੱਸੋ, ਹੱਦ ਹੋ ਗਈ ਆ ਕਿ ਇਸ ਤਰ੍ਹਾਂ ਦੇ ਪ੍ਰਬੰਧ ਦੇ ਵਿੱਚ ਇਸ ਤਰ੍ਹਾਂ ਦੀਆਂ ਆਉਣ ਤਾਈਆਂ ਕਿ ਗੱਡੀ ਕਿਤੇ ਦੀ ਆ, ਕਈ 100 ਕਿਲੋਮੀਟਰ ਦੂਰ ਇਸ ਤਰ੍ਹਾਂ ਦਾ ਨੋਟਿਸ ਬਣ ਰਿਹਾ। ਬੜਾ ਮਜ਼ਾਕੀਆ ਕਿਸਮ ਦਾ ਇਹ ਨੋਟਿਸ ਹੈ ਜੀ। ਬਿਲਕੁਲ, ਇੱਥੇ ਵੈਸੇ ਹੀ ਬਹੁਤ ਅਣਹੋਂਦੀਆਂ ਜਿਹੀਆਂ ਗੱਲਾਂ ਹੁੰਦੀਆਂ। ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਸਰੋਤਿਓ, ਇਹ ਸਨ ਮਿੰਟੂ ਗੁਰਸਰੀਆ ਜੀ। ਇਸੇ ਦੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ 4082725500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਕ੍ਰਿਸ਼ਨ ਧਨੋਤਾ ਜੁਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਪਰਮਜੀਤ ਕੌਰ ਰੰਗੀ ਵਾਕਾਬਿਲ। GN ਲੂਪ ਤੇ ਟਰੱਕ ਵਾਸ਼ ਵਾਲੇ ਜੋ ਆਇਲ ਵੀ ਚੇਂਜ ਕਰਦੇ ਨੇ, 에ਅਰ ਬ੍ਰੇਕ ਦਾ ਕੰਮ ਕਰਦੇ ਨੇ। ਇਹਨਾਂ ਤੋਂ ਨਵੇਂ ਪੁਰਾਣੇ ਟਾਇਰ ਵੀ ਲੈ ਸਕਦੇ ਹੋ। ਕਾਲ ਕਰ ਸਕਦੇ ਹੋ ਨਿਮਾ ਸੋਤਾ ਜੀ ਨੂੰ 2092770113। ਟਰੱਕ ਦਾ ਲਾਇਸੈਂਸ ਲੈਣ ਲਈ ਕਾਲ ਕਰ ਸਕਦੇ ਹੋ ਤੁਸੀਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਨੂੰ। ਅਜੀਤ ਸਿੰਘ ਅਟਵਾਲ 5593744541। ਗਰਮੀਤ ਸਿੰਘ ਤੇ ਧਿਆਨ ਕੌਰ ਸਮਰਾ ਮੋਡੈਸਟੋ ਤੋਂ। ਹਰਨੇਕ ਸਿੰਘ ਪਾਵਲਾ ਇੰਡੀਅਨ ਕਜ਼ੀਨ ਵਾਲੇ ਰੈਂਟਨ ਤੋਂ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਸੀਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।